ਅੰਡੋਜ਼ ਟੀਵੀ ਦੇ ਪ੍ਰੋਗਰਾਮ ਸੰਵਾਦ ਦੇ ਵਿੱਚ ਦਰਸ਼ਕਾਂ ਦਾ ਸਵਾਗਤ ਹੈ। ਅਸੀਂ ਪੱਖ ਦੇ ਮੁੱਦਿਆਂ ਤੇ ਗੱਲਬਾਤ ਕਰਾਂਗੇ। ਅੱਜ ਦਾ ਪਹਿਲਾ ਮੁੱਦਾ ਹੈ ਦੋ ਸਿੱਧੂਆਂ ਦੀ ਲੜਾਈ। ਦੋਨੋਂ ਹੀ ਸਿੱਧੂ ਭਾਵੇਂ ਕਿ ਪਟਿਆਲੇ ਦੇ ਰਹਿਣ ਵਾਲੇ ਨੇ। ਇੱਕ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਤੇ ਦੂਜੇ ਨੇ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਇਸੇ ਹੀ ਵਜ਼ਾਰਤ ਦੇ ਵਿੱਚ ਕੈਬਨਿਟ ਮੰਤਰੀ ਨੇ। ਦੋਹਾਂ ਦੀ ਲੜਾਈ ਜਿਹੜੀ ਉਹ ਇਸ ਸਿਖਰ ਤੇ ਪਹੁੰਚ ਚੁੱਕੀ ਹੈ ਕਿ ਹੁਣ ਇਹ ਨਹੀਂ ਸਮਝ ਆ ਰਹੀ, ਨਾ ਤਾਂ ਕਾਂਗਰਸ ਹਾਈ ਕਮਾਂਡ ਨੂੰ ਆ ਰਹੀ ਹੈ ਤੇ ਨਾ ਹੀ ਪੰਜਾਬ ਸਰਕਾਰ ਨੂੰ, ਕਿ ਲੜਾਈ ਜਿਹੜੀ ਉਹ ਕਿਸ ਮੁਕਾਮ ਤੇ ਜਾ ਕੇ ਜਿਹੜੀ ਉਹ ਖਤਮ ਹੋਏਗੀ, ਕਿ ਜਾਂ ਨਵਜੋਤ ਸਿੰਘ ਸਿੱਧੂ ਜਿਹੜੇ ਉਹ ਵਜ਼ਾਰਤ ਚੋਂ ਉਹਨਾਂ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਜਾਏਗਾ ਜਾਂ ਉਹ ਖੁਦ ਹੀ ਅਸਤੀਫਾ ਦੇ ਕੇ ਚਲੇ ਜਾਣਗੇ। ਹਾਲਾਤ ਇੱਥੋਂ ਤੱਕ ਪਹੁੰਚਣ ਦੇ ਵਿੱਚ ਕਿਤੇ ਨਾ ਕਿਤੇ ਜੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਿਤੇ ਨਾ ਕਿਤੇ ਬਹੁਤ ਵੱਡਾ ਰੋਲ ਹੈ ਤੇ ਉਹ 'ਚ ਨਵਜੋਤ ਸਿੰਘ ਸਿੱਧੂ ਜਿਹੜਾ ਉਹਨੇ ਵੀ ਕੁਝ ਘੱਟ ਨਹੀਂ ਗੁਜ਼ਾਰੀ। ਹਾਲਾਤ ਵਿਗੜੇ ਕਿੱਥੋਂ ਨੇ ਕਿ ਜਦੋਂ ਨਵਜੋਤ ਸਿੰਘ ਸਿੱਧੂ ਦੀ 2016 ਦੇ ਵਿੱਚ ਕਾਂਗਰਸ ਹਾਈ ਕਮਾਂਡ ਵੱਲੋਂ ਐਂਟਰੀ ਕਰਵਾਈ ਜਾਂਦੀ ਹੈ ਤਾਂ ਉਹਦੇ 'ਚ ਕਿਤੇ ਪ੍ਰਿੰਕਾ ਗਾਂਧੀ ਕੱਲੀ ਵੱਲੋਂ ਹੀ ਉਹਦੀ ਐਂਟਰੀ ਕਰਵਾਈ ਗਈ ਤੇ ਕੈਪਟਨ ਅਮਰਿੰਦਰ ਸਿੰਘ ਦੀ ਉਹਦੇ ਵਿੱਚ ਬਹੁਤੀ ਜ਼ਿਆਦਾ ਜਿਹੜੀ ਉਹ ਭਾਈਵਾਲੀ ਨਹੀਂ ਸੀ, ਕਿ ਉਹ ਨਹੀਂ ਸੀ ਚਾਹੁੰਦੇ ਕਿ ਉਹਨਾਂ ਦੇ ਕੱਦ ਦਾ ਕੋਈ ਹੋਰ ਨੇਤਾ ਜਿਹੜਾ ਉਹ ਇਸ ਪਾਰਟੀ ਦੇ ਵਿੱਚ ਸ਼ਾਮਲ ਹੋਵੇ। ਲੇਕਿਨ ਇਹ ਵੀ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਜਦੋਂ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ 'ਚ ਐਂਟਰੀ ਹੋਈ ਹੈ ਤੇ ਮਾਝੇ ਦੀਆਂ ਜਿਹੜੀਆਂ 23 ਸੀਟਾਂ ਸੀਗੀਆਂ ਉਹ 23 ਦੇ ਵਿੱਚੋਂ 21 ਸੀਟਾਂ ਜਿਹੜੀਆਂ ਸੀ ਉਹ ਜਿੱਤ ਕੇ ਦੇਣੀਆਂ ਉਹ ਵੀ ਨਵਜੋਤ ਸਿੰਘ ਸਿੱਧੂ ਦੇ ਹਿੱਸੇ ਆਈਆਂ ਸੀ। ਇਸ ਕਰਕੇ ਨਵਜੋਤ ਸਿੰਘ ਸਿੱਧੂ ਦਾ ਕੱਦ ਜਿਹੜਾ ਉਹ ਬਹੁਤ ਵਧਿਆ ਤੇ ਹਾਈ ਕਮਾਂਡ ਨੇ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਨੂੰ ਤੀਸਰੇ ਨੰਬਰ ਦੇ ਉੱਤੇ ਕੈਬਨਿਟ ਮੰਤਰੀ ਦਾ ਦਰਜਾ ਦੇ ਕੇ ਜਿਹੜਾ ਉਹ ਨਵਾਜਿਆ। ਲੜਾਈ ਦਾ ਮੁੱਢ ਜਿਹੜਾ ਵੱਜਿਆ ਉਹ ਕਿੱਥੋਂ ਵੱਜਦਾ ਹੈ? ਜਦੋਂ ਪੰਜਾਬ ਦੇ ਵਿੱਚ ਲੋਕਲ ਬਾਡੀਜ਼ ਦੀਆਂ ਚੋਣਾਂ ਹੋਈਆਂ ਤਾਂ ਉਹਨਾਂ ਚੋਣਾਂ ਦੇ ਦੌਰਾਨ ਨਵਜੋਤ ਸਿੰਘ ਸਿੱਧੂ ਚਾਹੁੰਦੇ ਸਨ ਕਿ ਘੱਟੋ ਘੱਟ ਅੰਮ੍ਰਿਤਸਰ ਦਾ ਮੇਅਰ ਜਿਹੜਾ ਹੈ ਉਹ ਉਹਦੀ ਮਰਜ਼ੀ ਦਾ ਬਣਾਇਆ ਜਾਵੇ। ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਉਹਦੀ ਇੱਕ ਨਾ ਸੁਣਦੇ ਹੋਏ ਆਪਣੀ ਮਰਜ਼ੀ ਦੇ ਜਿਹੜੇ ਮੇਅਰ ਸੀ ਉਹ ਬਣਾ ਦਿੱਤੇ। ਥੋੜ੍ਹੇ ਦਿਨ ਦੀ ਨਾਰਾਜ਼ਗੀ ਦੇ ਬਾਅਦ ਕਿਤੇ ਨਾ ਕਿਤੇ ਉਹ ਠੰਡ ਜਿਹੜੀ ਸੀ ਉਹ ਪੈਂਦੀ ਦਿਖਾਈ ਦਿੱਤੀ ਕਿ ਦੁਬਾਰਾ ਆਪੋ ਆਪਣੀ ਜਗ੍ਹਾ ਦੇ ਉੱਤੇ ਹਾਈ ਕਮਾਂਡ ਨੇ ਸ਼ਾਂਤ ਕਰ ਦਿੱਤੇ। ਅਗਲਾ ਜਿਹੜਾ ਲੜਾਈ ਦਾ ਮੁੱਢ ਜਿਹੜਾ ਉਹ ਵੱਜਿਆ ਜਿਸ ਵੇਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਜਿਹੜੇ ਕਿ ਕ੍ਰਿਕਟ ਦੇ ਟਾਈਮ ਤੋਂ ਨਵਜੋਤ ਸਿੰਘ ਸਿੱਧੂ ਦੇ ਦੋਸਤ ਸਨ ਤੇ ਉਸ ਟਾਈਮ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਸਹੁੰ ਚੁੱਕ ਸਮਾਗਮ 'ਚ ਗਿਆ ਤੇ ਨਵਜੋਤ ਸਿੰਘ ਸਿੱਧੂ ਨੂੰ ਉੱਥੋਂ ਦੇ ਆਰਮੀ ਦੇ ਜਨਰਲ ਬਾਜਵਾ ਨੇ ਇੱਕ ਸੁਨੇਹਾ ਦਿੱਤਾ ਕਿ ਅਸੀਂ ਕਰਤਾਰਪੁਰ ਦਾ ਲਾਂਘਾ ਜਿਹੜਾ ਕਿ ਸਿੱਖਾਂ ਦੀ ਪਿਛਲੇ 70-71 ਸਾਲ ਦੀ ਮੰਗ ਸੀ, ਅਸੀਂ ਉਹ ਖੋਲ੍ਹਣ ਜਾ ਰਹੇ ਹਾਂ। ਨਵਜੋਤ ਸਿੰਘ ਸਿੱਧੂ ਨੇ ਜਾ ਕੇ ਜਦੋਂ ਇੰਡੀਆ 'ਚ ਆ ਕੇ ਸਟੇਟਮੈਂਟ ਦਿੱਤੀ ਤਾਂ ਜਿੰਨੇ ਕੁ ਉਹਦੇ ਵਿਰੋਧੀਆਂ ਨੇ ਉਹਦਾ ਵਿਰੋਧ ਕੀਤਾ, ਉਸ ਤੋਂ ਕਿਤੇ ਜ਼ਿਆਦਾ ਵਿਰੋਧ ਜਿਹੜਾ ਸੀ ਉਹਦੀ ਕਾਂਗਰਸ ਪਾਰਟੀ ਨੇ ਵੀ ਕੀਤਾ। ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਦੀ ਇਹ ਸਟੇਟਮੈਂਟ ਸੀ ਕਿ ਉਹਨੂੰ ਪਾਕਿਸਤਾਨ ਨਹੀਂ ਸੀ ਜਾਣਾ ਚਾਹੀਦਾ। ਸ਼ਾਇਦ ਕੈਪਟਨ ਸਾਹਿਬ ਇਹ ਭਾਪ ਗਏ ਸੀ ਕਿ ਜਿਹੜੀ ਬੀਜੇਪੀ ਹੈ ਉਹ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਆਏਗੀ ਤਾਂ ਉਹਦੇ ਵਿੱਚ ਕੁਝ ਐਸੇ ਮੁੱਦੇ ਉਭਾਰੇਗੀ ਤੇ ਜਿਹਦੇ ਵਿੱਚ ਆ ਕੇ ਕਾਂਗਰਸ ਜਿਹੜੀ ਆ ਕਿਤੇ ਉਹ ਬੈਕਫੁੱਟ ਤੇ ਨਾ ਆ ਜਾਵੇ। ਇਸ ਕਰਕੇ ਉਹ ਨਵਜੋਤ ਸਿੰਘ ਸਿੱਧੂ ਨੂੰ ਸਾਈਡ ਤੇ ਕਰਨਾ ਚਾਹੁੰਦੇ ਸਨ, ਪਰ ਨਵਜੋਤ ਸਿੰਘ ਸਿੱਧੂ ਆਪਣੀ ਜਿੱਤ ਤੇ ਅੜੇ ਰਹੇ। ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਆਈ ਨਵਜੋਤ ਸਿੰਘ ਸਿੱਧੂ ਸਟਾਰ ਕੰਪੇਨਰ ਬਣਾਏ ਗਏ, ਲੇਕਿਨ ਪੰਜਾਬ ਸਰਕਾਰ ਨੇ ਤੇ ਪੰਜਾਬ ਕਾਂਗਰਸ ਕਮੇਟੀ ਨੇ ਉਹਨੂੰ ਉਸ ਚੋਣ ਪ੍ਰਚਾਰ ਤੋਂ ਲਾਂਭੇ ਰੱਖਿਆ। ਹਾਲਾਤ ਵਿਗੜੇ। ਜਦੋਂ ਬਠਿੰਡਾ ਦੀ ਪਾਰਲੀਮੈਂਟ ਹੱਥ ਤੋਂ ਜਾਂਦੀ ਦਿਖੀ ਤਾਂ ਬਠਿੰਡਾ ਤੋਂ ਕਾਂਗਰਸ ਦੇ ਕੈਂਡੀਡੇਟ ਰਾਜਾ ਅਮਰਿੰਦਰ ਸਿੰਘ ਵੜਿੰਗ ਨੇ ਕਿਸੇ ਤਰੀਕੇ, ਕਿਉਂਕਿ ਉਹ ਰਾਹੁਲ ਗਾਂਧੀ ਦੇ ਕੋਟੇ 'ਚ ਸੀ ਤੇ ਉਹਨਾਂ ਨੇ ਰਾਹੁਲ ਗਾਂਧੀ ਨੂੰ ਗੁਜ਼ਾਰਿਸ਼ ਕੀਤੀ ਤਾਂ ਪ੍ਰਿੰਕਾ ਗਾਂਧੀ ਨਵਜੋਤ ਸਿੰਘ ਸਿੱਧੂ ਨੂੰ ਨਾਲ ਲੈ ਕੇ ਜਿਸ ਵੇਲੇ ਬਠਿੰਡਾ ਆਈ ਤਾਂ ਬਠਿੰਡਾ ਦੇ ਵਿੱਚ ਉਹਨੇ ਪਹਿਲੇ ਦਿਨ ਹੀ ਕੈਪਟਨ ਦੇ ਵਿਰੁੱਧ ਇਹ ਬਿਆਨ ਦੇ ਦਿੱਤਾ ਕਿ ਪੰਜਾਬ ਸਰਕਾਰ ਤੇ ਅਕਾਲੀ ਦਲ ਜਿਹੜੇ ਉਹ ਰਲ ਕੇ ਖੇਡ ਰਹੇ ਨੇ, ਜਿਹਦਾ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਨੇ ਬੁਰਾ ਮਨਾਇਆ। ਤੇ ਸ਼ਾਇਦ ਨਵਜੋਤ ਸਿੰਘ ਸਿੱਧੂ ਦਾ ਜ਼ਿਆਦਾ ਨੁਕਸਾਨ ਨਾ ਹੁੰਦਾ ਜੇਕਰ ਸੈਂਟਰ ਦੇ ਵਿੱਚ ਕਾਂਗਰਸ ਜਿਹੜੀ ਉਹ ਕਿਤੇ ਸਟਰੋਂਗ ਧਿਰ ਬਣ ਕੇ ਆ ਜਾਂਦੀ, ਪਰ ਬਦਕਿਸਮਤੀ ਕਿ ਕਾਂਗਰਸ ਪਹਿਲਾਂ ਵਾਲੀ ਹਾਲਾਤ 'ਚ ਹੀ ਰਹੀ ਤੇ ਕੈਪਟਨ ਅਮਰਿੰਦਰ ਸਿੰਘ ਫੇਰ ਵੀ 8 ਸੀਟਾਂ ਲਿਜਾਣ 'ਚ ਕਾਮਯਾਬ ਹੋ ਗਿਆ। ਤਾਂ ਇੱਕ ਸਟੇਟਮੈਂਟ ਜਿਹੜੀ ਸੀ ਉਹ ਜਿਸ ਦਿਨ ਪੰਜਾਬ 'ਚ ਚੋਣਾਂ ਹੋ ਰਹੀਆਂ ਸਨ ਉਸ ਦਿਨ ਨਵਜੋਤ ਸਿੱਧੂ ਨੇ ਫੇਰ ਦੇ ਦਿੱਤੀ ਕਿ ਪੰਜਾਬ ਦੇ ਲੋਕ ਜਿਹੜੇ ਲੋਕ ਮਿਲ ਕੇ ਖੇਡਦੇ ਨੇ 75-25 ਦਾ ਖੇਡ ਖੇਡਦੇ ਨੇ ਉਹਨਾਂ ਨੂੰ ਪਾਸੇ ਕਰ ਦੇਣ।
ਤਾਂ ਉਹਦਾ ਵੀ ਕੈਪਟਨ ਨੇ ਬੁਰਾ ਮਨਾਇਆ। ਲੇਕਿਨ ਜਿਸ ਦਿਨ ਚੋਣਾਂ ਦੇ ਨਤੀਜੇ ਆਏ ਉਸ ਦਿਨ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਟੇਟਮੈਂਟ ਸੀ ਕਿ ਜਿਹੜੀ ਅਸੀਂ ਸੀਟਾਂ ਹਾਰੇ ਆ ਉਹ ਨਵਜੋਤ ਸਿੱਧੂ ਦੀ ਬਦੌਲਤ ਹਾਰੇ ਆ। ਲੇਕਿਨ ਨਵਜੋਤ ਸਿੱਧੂ ਘੱਟ ਨਹੀਂ ਸੀ, ਉਹ ਆਪਣੇ ਅੰਕੜੇ ਲੈ ਕੇ ਆ ਗਿਆ ਕਿ ਸ਼ਹਿਰੀ ਸੀਟਾਂ ਜਿੱਤੇ ਅਸੀਂ 2017 ਦੇ ਵਿੱਚ 37 ਸੀਟਾਂ ਜਿੱਤੇ ਸੀ, ਇਸ ਵਾਰ ਅਸੀਂ 34 ਜਿੱਤੇ ਹਾਂ। ਸਿਰਫ 3 ਸੀਟਾਂ ਦਾ ਜਿਹੜਾ ਉਹ ਫਰਕ ਪਿਆ ਹੈ। ਨਵਜੋਤ ਸਿੱਧੂ ਆਪਣੇ ਅੰਕੜੇ ਲੈ ਕੇ ਆਇਆ ਕਿ ਸ਼ਹਿਰੀ ਸੀਟਾਂ 'ਚ ਕਹੀਏ ਕਿ ਨਵਜੋਤ ਸਿੱਧੂ ਕਰਕੇ ਹਾਰੇ ਹਾਂ, ਨਹੀਂ ਹਾਰੇ, ਅਸੀਂ ਸ਼ਹਿਰੀ ਸੀਟਾਂ ਜਿੱਤੇ ਹਾਂ। ਤੇ ਇਹਦਾ ਕੈਪਟਨ ਸਾਹਿਬ ਨੇ ਉਹਨੂੰ ਪਾਸੇ ਕਰਨ ਦੇ ਲਈ ਦਿੱਲੀ ਦਾ ਪ੍ਰੋਗਰਾਮ ਬਣਾਇਆ, ਲੇਕਿਨ ਦਿੱਲੀੋਂ ਉਹਨੂੰ ਕੋਈ ਬਹੁਤੀ ਸਪੋਰਟ ਨਹੀਂ ਮਿਲੀ ਤੇ ਉਹਨੇ ਪੰਜਾਬ ਦੀ ਇੰਚਾਰਜ ਆਸ਼ਾ ਕੁਮਾਰੀ ਨਾਲ ਰਲ ਕੇ ਨਵਜੋਤ ਸਿੰਘ ਸਿੱਧੂ ਦੇ ਨਾਲ 13 ਹੋਰ ਮੰਤਰੀਆਂ ਦੇ ਅਹੁਦੇ ਜਿਹੜੇ ਸੀਗੇ ਉਹ ਵਿਭਾਗ ਸੀ ਉਹ ਬਦਲ ਦਿੱਤੇ ਤੇ ਨਵਜੋਤ ਸਿੰਘ ਸਿੱਧੂ ਨੂੰ ਉਹ ਕਬੂਲ ਨਹੀਂ ਸੀ। ਨਵਜੋਤ ਸਿੰਘ ਸਿੱਧੂ ਨੇ ਅਹੁਦਾ ਅੱਜ ਤੱਕ ਸਵੀਕਾਰਿਆ ਨਹੀਂ। ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਿੱਲੀ ਜਾਂਦੇ ਆ, ਕਾਂਗਰਸ ਹਾਈ ਕਮਾਂਡ ਨਾਲ ਮਿਲ ਕੇ ਆਏ ਤੇ ਕਾਂਗਰਸ ਹਾਈ ਕਮਾਂਡ ਦਾ ਖਾਸਮ ਖਾਸ ਅਹਿਮਦ ਪਟੇਲ ਜਿਹਦੀ ਕਾਂਗਰਸ ਹਾਈ ਕਮਾਂਡ ਨੇ ਡਿਊਟੀ ਲਾਤੀ ਕਿ ਤੁਸੀਂ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਇਹਨਾਂ ਦਾ ਜਿਹੜਾ ਆਪਸੀ ਆ ਉਹ ਰਫੜ ਜਿਹੜਾ ਪਿਆ ਹੋਇਆ ਉਹ ਨਿਬੇੜੋ। ਲੇਕਿਨ ਹੁਣ ਉਹ ਰਫੜ ਅਜੇ ਤੱਕ ਨਿਪਟਦਾ ਨਹੀਂ ਦਿਖ ਰਿਹਾ। ਰਫੜ ਦੇ ਵਿੱਚ 4 ਜਾਂ 5 ਨੁਕਤਿਆਂ ਤੇ ਕਾਂਗਰਸ ਹਾਈ ਕਮਾਂਡ ਜਿਹੜੀ ਆ ਉਹ ਵਿਚਾਰ ਕਰ ਰਹੀ ਹੈ ਕਿ ਜਾਂ ਤਾਂ ਇਹਦਾ ਇਹੀ ਦੋਨਾਂ ਨੂੰ ਬਿਠਾ ਕੇ ਸਮਝੌਤਾ ਕਰਾ ਦਿੱਤਾ ਜਾਵੇ, ਜਿਹੜਾ ਅਹੁਦਾ ਇਸ ਵੇਲੇ ਉਹਨੂੰ ਪਾਵਰ ਡਿਪਾਰਟਮੈਂਟ ਦਿੱਤਾ ਗਿਆ ਹੈ ਉਹਦੇ ਨਾਲ ਇੱਕ ਡਿਪਾਰਟਮੈਂਟ ਹੋਰ ਦੇ ਦਿੱਤਾ ਜਾਵੇ ਤੇ ਨਵਜੋਤ ਸਿੱਧੂ ਨੂੰ ਸ਼ਾਂਤ ਕਰ ਲਿਆ ਜਾਵੇ। ਇਹ ਵੀ ਚੱਲ ਰਹੀ ਹੈ ਕਿ ਸੁਨੀਲ ਜਾਖੜ ਨੇ ਆਪਣੀ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਹੈ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਅਗਲਾ ਪ੍ਰਧਾਨ ਜਿਹੜਾ ਉਹ ਨਵਜੋਤ ਸਿੱਧੂ ਨੂੰ ਬਣਾ ਦਿੱਤਾ ਜਾਵੇ। ਤੇ ਹਾਈ ਕਮਾਂਡ ਵੱਲੋਂ ਇੱਕ ਜਿਹੜੀ ਵੱਡੀ ਇਹਦੀ ਨਵਜੋਤ ਸਿੱਧੂ ਦੀ ਮੰਗ ਸੀ ਪਹਿਲੇ ਦਿਨੋਂ, ਉਹ 'ਤੇ ਵਿਚਾਰ ਹੋ ਰਿਹਾ ਕਿ ਜਾਂ ਨਵਜੋਤ ਸਿੰਘ ਸਿੱਧੂ ਨੂੰ ਉਪ ਮੁੱਖ ਮੰਤਰੀ ਜਿਹੜਾ ਉਹ ਬਣਾ ਦਿੱਤਾ ਜਾਵੇ ਤੇ ਜਾਂ ਫਿਰ ਜਿਹੜੇ ਅਹੁਦੇ ਤੇ ਇਸੇ ਤੇ ਰਹਿਣ ਦਿੱਤਾ ਜਾਵੇ। ਜੇ ਇਹ ਸਾਰਾ ਕੁਝ ਚੋਂ ਨਹੀਂ ਕੁਝ ਬਣਦਾ ਤਾਂ ਫਿਰ ਨਵਜੋਤ ਸਿੰਘ ਸਿੱਧੂ ਲਈ ਇੱਕ ਆਖਰੀ ਰਸਤਾ ਜਿਹੜਾ ਹੈ ਉਹ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਵਜ਼ਾਰਤ ਤੋਂ ਅਸਤੀਫਾ ਦੇ ਕੇ ਆਪਣੇ ਆਪ ਨੂੰ ਜਿਹੜਾ ਉਹ ਪਾਸੇ ਕਰ ਲਵੇ। ਇਹ ਅੱਜ ਦੀ ਜਿਹੜੀ ਲਾਸਟ ਡਿਵੈਲਪਮੈਂਟ ਹੈ ਉਹ ਇੱਥੋਂ ਤੱਕ ਪਹੁੰਚੀ ਹੈ। ਅੱਜ ਹਾਈ ਕਮਾਂਡ ਦੇ ਨਾਲ ਜਿਹੜੀ ਉਹ ਕੈਪਟਨ ਅਮਰਿੰਦਰ ਸਿੰਘ ਦੀ ਗੱਲਬਾਤ ਚੱਲ ਰਹੀ ਆ। ਦੇਖੋ ਕਿਸ ਮੁੱਦੇ ਤੇ ਆ ਕੇ ਇਹਨਾਂ ਦਾ ਸਮਝੌਤਾ ਹੁੰਦਾ ਤੇ ਕਿੱਥੇ ਆ ਕੇ ਇਹ ਖੇਡ ਜਿਹੜਾ ਇਹਨਾਂ ਦਾ ਰੁਕਦਾ ਹੈ ਤੇ ਕੀ ਇਹਦੇ ਚੋਂ ਨਵਜੋਤ ਸਿੰਘ ਸਿੱਧੂ ਜੇਤੂ ਹੋ ਕੇ ਨਿਕਲਦਾ ਜਾਂ ਕੈਪਟਨ ਅਮਰਿੰਦਰ ਸਿੰਘ ਵਾਕਿਆ ਹੀ ਕੈਪਟਨ ਬਣ ਕੇ ਨਿਕਲਦੇ ਨੇ। ਇਹ ਜਿਹੜਾ ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਲੇਕਿਨ ਹਾਲ ਦੀ ਘੜੀ ਜਿਹੜਾ ਹੈ ਉਹ ਪੂਰੀ ਦੀ ਪੂਰੀ ਕਾਂਗਰਸ ਜਿਹੜੀ ਆ ਸਟੇਟ ਦੀ ਉਹ ਇਸ ਕਨਫਿਊਜ਼ਨ 'ਚ ਆ ਕਿ ਪਹਿਲਾ ਮੰਤਰੀ ਆ ਜਿਹਨੂੰ 1 ਹਫ਼ਤੇ ਤੋਂ ਉੱਪਰ ਹੋ ਗਿਆ ਬਿਜਲੀ ਵਿਭਾਗ ਦਾ ਅਹੁਦਾ ਦਿੱਤੇ ਨੂੰ, ਲੇਕਿਨ ਉਹਨੇ ਅਜੇ ਤੱਕ ਉਹਦਾ ਚਾਰਜ ਨਹੀਂ ਲਿਆ। ਹੁਣ ਇਸ ਤੋਂ ਅਗਲਾ ਮੁੱਦਾ ਜਿਹੜਾ ਉਹ ਇਹ ਹੈ ਕਿ ਮੇਘਾਲਿਆ ਦੀ ਰਾਜਧਾਨੀ ਸ਼ਿਲੌਂਗ ਜਿੱਥੇ 200 ਸਾਲ ਹੋ ਗਿਆ ਸਿੱਖਾਂ ਦੀ ਇੱਕ ਕਲੋਨੀ ਵਸੀ ਹੋਈ ਹੈ, ਉਸ ਕਲੋਨੀ 'ਚ ਵਸਦਿਆਂ ਸਿੱਖਾਂ ਨੂੰ ਅੱਜ ਤੋਂ 3 ਸਾਲ ਪਹਿਲਾਂ ਵੀ ਉਜਾੜਨ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਫਿਰ ਵੀ ਕਿਤੇ ਨਾ ਕਿਤੇ ਸਿਆਸੀ ਦਖਲਅੰਦਾਜ਼ੀ ਤਾਂ ਉਹਦੇ ਕਰਕੇ ਉਹ ਰੁਕ ਗਿਆ। ਹੁਣ ਉੱਥੋਂ ਦੀ ਇੱਕ ਬੈਨ ਕੀਤੀ ਹੋਈ ਜਥੇਬੰਦੀ ਆ HNLC ਜਿਹਨੇ ਕਿ ਉਹਨਾਂ ਨੂੰ ਧਮਕੀ ਦਿੱਤੀ ਹੈ ਕਿ ਜੇ ਇਹਨਾਂ ਨੇ ਕਲੋਨੀ ਨਾ ਖਾਲੀ ਕੀਤੀ ਤਾਂ ਅਸੀਂ ਇਹਨਾਂ ਸਾਰਿਆਂ ਨੂੰ ਮਾਰ ਦਿਆਂਗੇ। SGPC ਨੇ 2 ਦਿਨ ਪਹਿਲਾਂ ਇਹਦੇ ਤੇ ਨੋਟਿਸ ਲਿਆ ਤੇ SGPC ਦਾ ਇੱਕ ਡੈਪੂਟੇਸ਼ਨ ਜਿਹੜਾ ਹੈ ਉਹ ਕੱਲ ਉੱਥੇ ਪਹੁੰਚ ਚੁੱਕਿਆ, ਜਿਹਦੇ 'ਚ ਹਰਪਾਲ ਸਿੰਘ ਜੱਲਾ ਹੈ, ਸੀਨੀਅਰ ਮੀਤ ਪ੍ਰਧਾਨ ਨੇ ਸਾਬਕਾ, ਭਗਵੰਤ ਸਿੰਘ ਸਿਆਲਕਾ ਉਹਦੇ ਮੌਜੂਦਾ SGPC ਦੇ ਮੈਂਬਰ ਨੇ ਤੇ ਉਹਦੇ 'ਚ ਇੱਕ ਅਸਿਸਟੈਂਟ ਸੈਕਟਰੀ ਆ ਪਰਮਜੀਤ ਸਿੰਘ ਸਰੋਵਾ ਤੇ ਇੱਕ ਉਹਦੇ 'ਚ ਮੁਖਤਿਆਰੇ ਆਮ ਹੈ ਸਿਮਰਜੀਤ ਸਿੰਘ। ਇਹ ਗਏ ਨੇ, ਦੇਖੋ ਕੀ ਗੱਲ ਨਿਪਟਦੀ ਆ, ਕੀ BJP ਸਰਕਾਰ ਜਿਹੜੀ ਆ ਉਹ ਇਸ ਮਸਲੇ 'ਤੇ ਸਿੱਖਾਂ ਦੀ ਸਪੋਰਟ ਕਰਦੀ ਆ ਕਿ ਇਹ ਮਸਲਾ ਜਿਹੜਾ ਇਹਨੂੰ ਸੁਲਝਾਇਆ ਜਾਂਦਾ ਕਿ ਜਾਂ ਜਿਸ ਤਰ੍ਹਾਂ ਬਾਕੀ ਸਰਕਾਰਾਂ ਪਹਿਲਾਂ ਕਰਦੀਆਂ ਰਹੀਆਂ ਨੇ ਉਸੇ ਤਰੀਕੇ ਦੇ ਨਾਲ ਇਹ ਮਸਲੇ ਨੂੰ ਜਿਉਂ ਦਾ ਤਿਉਂ ਜਿਹੜਾ ਉਹ ਕਾਇਮ ਰੱਖਿਆ ਜਾਂਦਾ। ਅਜੇ ਆਉਣ ਵਾਲਾ ਸਮਾਂ ਜਿਹੜਾ ਉਹ 'ਚ ਦਿਖੇਗਾ ਕਿ ਇਹ ਮਸਲਾ ਭਖਦਾ ਹੈ ਜਾਂ ਇਹ ਮਸਲਾ ਰੁਕੇਗਾ, ਕੀ ਕਰਵਟ ਲੈਂਦਾ ਮਸਲਾ ਇਹ ਅਜੇ ਕਹਿ ਨਹੀਂ ਸਕਦੇ। ਇੱਕ ਹੋਰ ਮਸਲਾ ਜਿਹੜਾ ਅਹਿਮ ਹੈ ਉਹ ਹੈ ਗੁਜਰਾਤ ਦੇ ਸਿੱਖਾਂ ਦੇ ਨਾਲ ਸੰਬੰਧਿਤ ਹੈ। ਗੁਜਰਾਤ ਦੇ ਵਿੱਚ ਸਿੱਖ ਪਿਛਲੇ 70 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਜਦੋਂ ਤੋਂ ਉੱਥੇ ਬੈਠ ਕੇ ਆਪਣੀਆਂ ਜਿਹੜੀਆਂ ਬੇਆਬਾਦ ਜ਼ਮੀਨਾਂ ਸੀ ਜਿਨ੍ਹਾਂ ਨੂੰ ਆਬਾਦ ਕਰਕੇ ਉਹ ਖੇਤੀ ਕਰਦੇ ਆ ਰਹੇ ਸੀ, ਸਰਕਾਰ ਨੇ ਉਹਨਾਂ ਦੀ ਉਸ ਮਾਲਕੀ ਨੂੰ ਖਤਮ ਕਰ ਦਿੱਤਾ। ਜਦੋਂ ਕਿ ਨਰਿੰਦਰ ਮੋਦੀ ਜਿਹੜੇ ਅੱਜ ਪ੍ਰਧਾਨ ਮੰਤਰੀ ਨੇ ਉਹ ਉਸ ਵੇਲੇ ਗੁਜਰਾਤ ਦੇ ਮੁੱਖ ਮੰਤਰੀ ਸਨ, ਉਹਨਾਂ ਦੇ ਹੁੰਦਿਆਂ ਉਹ ਜਿਹੜੀ ਸੀ ਉਹਨਾਂ ਦੀ ਮਾਲਕੀ ਖਤਮ ਕੀਤੀ ਗਈ।
ਜਦੋਂ ਮਾਲਕੀ ਖਤਮ ਕੀਤੀ ਗਈ ਤਾਂ ਉਹਨਾਂ ਨੇ ਕੋਰਟ ਦਾ ਰੁਖ ਕੀਤਾ। ਸੈਸ਼ਨ ਕੋਰਟ ਤੋਂ ਉਹ ਕੇਸ ਜਿੱਤੇ। ਕੇਸ ਜਿੱਤਣ ਦੇ ਬਾਵਜੂਦ ਅਜੇ ਤੱਕ ਉਹਨਾਂ ਦੀ ਮਾਲਕੀ ਬਹਾਲ ਨਹੀਂ ਕੀਤੀ ਗਈ। ਉਸ ਤੋਂ ਬਾਅਦ ਉਹ ਦੁਬਾਰਾ ਹਾਈ ਕੋਰਟ ਗਏ। ਜਦੋਂ ਹਾਈ ਕੋਰਟ ਗਏ ਤਾਂ ਹਾਈ ਕੋਰਟ ਨੇ ਵੀ ਕੇਸ ਜਿਹੜਾ ਸੀ ਉਹਨਾਂ ਦੀ ਫੇਵਰ 'ਚ ਕਰ ਦਿੱਤਾ। ਲੇਕਿਨ ਸਰਕਾਰ ਫਿਰ ਬਿੱਲ ਲੈ ਆਈ ਵਿਧਾਨ ਸਭਾ 'ਚ ਬਿੱਲ ਲਿਆ ਕੇ ਉਹਨਾਂ ਦੀ ਦੁਬਾਰਾ ਮਾਲਕੀ ਖਤਮ ਕੀਤੀ ਗਈ, ਜਿਹਦੇ ਲਈ ਪੰਜਾਬ ਦੇ ਵਿੱਚ ਜਦੋਂ 2018 ਦੇ ਵਿੱਚ ਪਾਰਲੀਮੈਂਟ ਦੀ ਇਲੈਕਸ਼ਨ ਤੋਂ ਪਹਿਲਾਂ ਨਰਿੰਦਰ ਮੋਦੀ ਦੇ ਸਵਾਗਤ ਲਈ ਫਰੀਦਕੋਟ 'ਚ ਅਕਾਲੀ ਦਲ ਵੱਲੋਂ ਇੱਕ ਰੈਲੀ ਕੀਤੀ ਗਈ ਸੀ। ਉਸ ਰੈਲੀ ਦੇ ਵਿੱਚ ਵੀ ਇਹ ਮੰਗ ਉੱਠੀ, ਜਿੱਥੇ ਉਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਮੰਨਿਆ ਕਿ ਅਸੀਂ ਜਾਂਦੇ ਹੀ ਇਹ ਕੇਸ ਜਿਹੜਾ ਹੈ ਸੁਪਰੀਮ ਕੋਰਟ ਤੋਂ ਵਾਪਸ ਲੈ ਲਵਾਂਗੇ। ਲੇਕਿਨ ਅੱਜ ਤੱਕ ਉਹ ਹੋਇਆ ਨਹੀਂ। ਹੁਣ ਫੇਰ ਇਹ ਸੁਰਖੀਆਂ 'ਚ ਆ ਕਿ ਉਹਨਾਂ ਨੂੰ ਫੇਰ ਉੱਥੋਂ ਉਜਾੜਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਕਿੰਨੀ ਕੁ ਜਾਇਜ਼ ਆ ਕਿ ਅਕਾਲੀ ਦਲ ਦੀ ਭਾਈਵਾਲ ਆ, ਸੈਂਟਰ ਦੇ ਵਿੱਚ ਸਰਕਾਰ ਆ, ਅਕਾਲੀ ਦਲ ਉੱਥੇ ਭਾਈਵਾਲ ਆ, ਭਾਈਵਾਲਾਂ ਦੀ ਉਸ ਗੁਜਰਾਤ ਦੇ ਵਿੱਚ ਸਰਕਾਰ ਹੈ, ਲੇਕਿਨ ਫੇਰ ਵੀ ਉੱਥੋਂ ਸਿੱਖਾਂ ਨੂੰ ਜਿਹੜਾ ਉਹ ਉਜਾੜਿਆ ਜਾ ਰਿਹਾ। ਹੈਰਾਨੀ ਦੀ ਗੱਲ ਉਦੋਂ ਹੈ ਕਿ ਜਦੋਂ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਕੇਸ ਲੜਿਆ ਜਾ ਰਿਹਾ, ਗੁਜਰਾਤ ਸਰਕਾਰ ਵੱਲੋਂ ਜਿਹੜਾ ਵਕੀਲ ਪੇਸ਼ ਹੋ ਰਿਹਾ ਉਹ ਸੀਨੀਅਰ ਕਾਂਗਰਸੀ ਆਗੂ ਕਪਿਲ ਸਿੱਬਲ ਹੈ, ਜਿਹੜਾ ਕਿ ਉੱਥੇ ਕੇਸ ਲੜ ਰਿਹਾ। ਇਸ ਤੋਂ ਵੱਡੀ ਹੈਰਾਨਗੀ ਕੀ ਹੋ ਸਕਦੀ ਆ ਕਿ ਜਦੋਂ ਵੀ ਸਿੱਖਾਂ ਨੂੰ ਉਜਾੜੇ ਦੀ ਗੱਲ ਆਉਂਦੀ ਆ ਤਾਂ ਉਦੋਂ ਕੇਂਦਰ ਦੇ ਵਿੱਚ ਬੈਠੀਆਂ ਸਰਕਾਰਾਂ ਸਾਰੀਆਂ ਜਿਹੜੀਆਂ ਇੱਕ ਹੋ ਜਾਂਦੀਆਂ ਨੇ। ਅੱਜ ਦੇ ਦਿਨ ਦੇ ਵਿੱਚ ਇਹ ਮਸਲਾ ਜਿਹੜਾ ਇਹ ਵੀ ਸੁਰਖੀਆਂ 'ਚ ਆਇਆ ਹੋਇਆ ਤੇ ਬਹੁਤ ਵੱਡੀਆਂ ਸੁਰਖੀਆਂ ਲੱਗ ਰਹੀਆਂ ਨੇ ਕਿ ਕੀ ਬੀਜੇਪੀ ਸਿੱਖਾਂ ਨਾਲ ਨਿਆਂ ਕਰੇਗੀ ਕਿ ਜਾਂ ਉਹਨਾਂ ਨੂੰ ਵੀ ਉੱਥੋਂ ਉਜਾੜੇਗੀ। ਇਹ ਵੀ ਹੈ। ਜਿਹੜੀ ਚੌਥੀ ਵੱਡੀ ਉਥਲ ਪੁਥਲ ਹੋ ਰਹੀ ਆ ਉਹ ਹੈ ਬੀਜੇਪੀ ਦੇ ਵੱਲੋਂ ਵੱਖ-ਵੱਖ ਪਾਰਟੀਆਂ ਦੇ ਸਿੱਖ ਆਗੂਆਂ ਨੂੰ ਖਿੱਚ ਕੇ ਬੀਜੇਪੀ 'ਚ ਲਿਜਾਣ ਦੀ ਕਵਾਇਤ, ਜਿਹੜੀ ਕਿ ਪਿਛਲੇ 3 ਦਿਨ ਤੋਂ ਬਹੁਤ ਗਰਮ ਚੱਲ ਰਹੀ ਹੈ। ਜਿਸ ਤਰ੍ਹਾਂ ਬੀਜੇਪੀ ਨੇ ਪਹਿਲਾਂ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਨੂੰ ਅੱਖਾਂ ਦਿਖਾਈਆਂ ਤੇ ਉਹਨਾਂ ਨੂੰ ਰਾਜ ਭਾਗ ਤੋਂ ਬਾਹਰ ਕੀਤਾ ਤੇ ਕੱਲਿਆਂ ਨੇ ਉੱਥੇ ਆਪਣੀ ਸਰਕਾਰ ਬਣਾਈ। ਪਹਿਲਾਂ ਜਦੋਂ ਕਿ ਬੀਜੇਪੀ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਦੇ ਨਾਲ ਭਾਈਵਾਲੀ 'ਚ ਹੁੰਦੀ ਸੀ, ਮੁੱਖ ਮੰਤਰੀ ਹਮੇਸ਼ਾ ਸ਼ਿਵ ਸੈਨਾ ਦਾ ਬਣਦਾ ਸੀ ਤੇ ਡਿਪਟੀ ਮੁੱਖ ਮੰਤਰੀ ਜਿਹੜਾ ਸੀ ਉਹ ਬੀਜੇਪੀ ਦਾ ਬਣਦਾ ਸੀ। ਇਸੇ ਤਰ੍ਹਾਂ ਹੀ ਮਮਤਾ ਬੈਨਰਜੀ ਦੇ ਨਾਲ ਵੈਸਟ ਬੰਗਾਲ ਦੇ ਵਿੱਚ ਜਿਸ ਤਰ੍ਹਾਂ ਲੋਹਾ ਲਿਆ ਹੋਇਆ ਬੀਜੇਪੀ ਨੇ ਉਹ ਵੀ ਹੈ, ਤੇ ਜਿਸ ਤਰ੍ਹਾਂ JDU ਦੇ ਨਿਤਿਸ਼ ਕੁਮਾਰ ਦੇ ਨਾਲ ਬਿਹਾਰ ਦੇ ਵਿੱਚ ਲੋਹਾ ਲਿਆ ਹੋਇਆ। ਹੈਰਾਨੀ ਦੀ ਗੱਲ ਹੈ ਅਕਾਲੀ ਦਲ 2 ਸੀਟਾਂ ਜਿੱਤਿਆ, ਉਹਦਾ ਵੀ ਇੱਕ ਮਿਨਿਸਟਰ ਲਿਆ ਗਿਆ। ਰਾਮ ਵਿਲਾਸ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ ਆ, ਉਹ 6 ਸੀਟਾਂ ਜਿੱਤ ਕੇ ਆਈ, ਉਹਦਾ ਵੀ ਇੱਕ ਮੈਂਬਰ ਆਪਣਾ ਮਿਨਿਸਟਰ ਸੈਂਟਰ 'ਚ ਲਿਆ ਗਿਆ। ਜਨਤਾ ਦਲ ਯੂਨਾਈਟਿਡ ਜਿਹਦੀ ਕਿ ਬਿਹਾਰ 'ਚ ਬੀਜੇਪੀ ਨਾਲ ਸਾਂਝੀ ਸਰਕਾਰ ਆ, ਉਹਦੇ 18 MP ਜਿੱਤ ਕੇ ਆਏ, ਤਾਂ ਉਹਦਾ ਵੀ ਇੱਕ ਜਿਹੜਾ ਸੀ ਉਹ ਮਿਨਿਸਟਰ ਲੈਣ ਦੀ ਗੱਲ ਹੋਈ ਤਾਂ ਨਿਤਿਸ਼ ਕੁਮਾਰ ਨੇ ਇਨਕਾਰ ਕਰ ਦਿੱਤਾ। ਉਸ ਦਿਨ ਤੋਂ ਬਾਅਦ ਹੀ ਨਿਤਿਸ਼ ਕੁਮਾਰ ਤੇ ਬੀਜੇਪੀ ਦੇ ਰਿਸ਼ਤੇ ਜਿਹੜੇ ਉਹ ਵਿਗੜਨੇ ਸ਼ੁਰੂ ਹੋ ਗਏ। ਇਹ ਆਮ ਚੱਲ ਆ ਰਿਹਾ ਸੀ ਕਿ ਜਿਸ ਤਰ੍ਹਾਂ ਬੀਜੇਪੀ ਸ਼ਿਵ ਸੈਨਾ ਨੂੰ ਪਾਸੇ ਕਰਕੇ ਮਹਾਰਾਸ਼ਟਰ ਦੇ ਵਿੱਚ ਜਿਹੜਾ ਹੈ ਉਹ ਆਪਣਾ ਦਬਦਬਾ ਕਾਇਮ ਕਰਨ 'ਚ ਕਾਮਯਾਬ ਹੋਗੀ, ਇਸੇ ਤਰ੍ਹਾਂ ਉਹ ਪੱਛਮੀ ਬੰਗਾਲ 'ਚ ਕਰੇਗੀ ਮਮਤਾ ਬੈਨਰਜੀ ਨੂੰ ਸਾਈਡ ਤੇ ਕਰਕੇ, ਇਸੇ ਤਰ੍ਹਾਂ JDU ਨੂੰ ਪਾਸੇ ਕਰਕੇ ਬਿਹਾਰ 'ਚ ਕਰੇਗੀ, ਇਸੇ ਤਰ੍ਹਾਂ ਹੀ ਉਹ ਦਿੱਲੀ 'ਚ ਕੇਜਰੀਵਾਲ ਜਿਹੜਾ ਉਹ ਵੀ ਉਹਨਾਂ ਦੇ ਨਿਸ਼ਾਨੇ ਤੇ ਆ ਕਿ ਕਿਸੇ ਤਰੀਕੇ ਨਾਲ ਉਹ ਇਕੱਲੀ ਹੀ ਪੂਰੇ ਭਾਰਤ 'ਚ ਬੀਜੇਪੀ ਦੀ ਹੀ ਸਰਕਾਰ ਚਾਹੁੰਦੇ ਨੇ, ਬਾਕੀ ਸਾਰਿਆਂ ਨੂੰ ਜਿਹੜਾ ਉਹ ਕਿਨਾਰੇ ਲਾਉਣਾ ਚਾਹੁੰਦੇ ਨੇ। ਤਾਂ ਹੁਣ ਆਖਰੀ ਨਿਸ਼ਾਨਾ ਉਹਨਾਂ ਦਾ ਪੰਜਾਬ ਸੀ, ਜਿਹਦੇ ਵੱਲ ਕਿ ਉਹਨਾਂ ਨੇ ਮੂੰਹ ਘੁਮਾ ਲਿਆ। ਕੱਲ ਤੱਕ ਇਹ ਪੂਰੀ ਸਰਗਰਮੀ ਦਿੱਲੀ 'ਚ ਚੱਲਦੀ ਰਹੀ ਕਿ ਇੱਕ ਮੌਜੂਦਾ ਰਾਜ ਸਭਾ ਮੈਂਬਰ ਜਿਹੜਾ ਅਕਾਲੀ ਦਲ ਨਾਲੋਂ ਨਾਰਾਜ਼ ਬੈਠਾ ਤੇ ਇੱਕ ਸਾਬਕਾ ਮੈਂਬਰ ਪਾਰਲੀਮੈਂਟ ਜਿਹੜਾ ਇਸ ਵਾਰ ਚੋਣ ਹਾਰ ਗਿਆ। ਕੱਲ ਦੋਨਾਂ ਦੇ ਤੇ ਅੱਜ ਪੂਰਾ ਦਿਨ ਇਹ ਚਰਚੇ ਗਰਮ ਨੇ ਕਿ ਦੋਨੋਂ ਬੀਜੇਪੀ ਜੁਆਇਨ ਕਰ ਰਹੇ ਨੇ। ਉਹਨਾਂ 'ਚੋਂ ਇੱਕ ਨੂੰ ਤਾਂ ਭਾਰਤ ਭੂਸ਼ਣ ਤੇ ਇੱਕ ਐਡਵੋਕੇਟ ਜਿਹੜੇ 1984 ਕਤਲੇਆਮ ਦੇ ਸੀ ਉਹਨਾਂ ਨੂੰ ਪਦਮ ਸ਼੍ਰੀ ਜਿਹੜਾ ਉਹ ਦਿੱਤੇ ਗਏ ਆ। ਦੋਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਜਿਹੜੀ ਬੀਜੇਪੀ ਆਪਣੇ ਵੱਲ ਖਿੱਚ ਰਹੀ ਆ। ਇਸ ਤੋਂ ਵੀ ਅਗਲੀ ਗੱਲ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ JK ਉਹਨਾਂ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਵੱਲ ਖਿੱਚਣਾ ਸ਼ੁਰੂ ਕੀਤਾ ਹੋਇਆ ਤੇ ਆਉਣ ਵਾਲੇ ਦਿਨ ਇੱਦਾਂ ਲੱਗ ਰਹੇ ਆ ਕਿ ਜਿਵੇਂ ਕਿਤੇ ਜਿਹੜੀ ਬੀਜੇਪੀ ਆ ਉਹ ਜਿਹੜੇ ਵੀ ਅਕਾਲੀ ਲੀਡਰ ਪੁਰਾਣੇ ਨੇ
ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਖਿੱਚ ਕੇ ਬੀਜੇਪੀ ਜਿਹੜੀ ਆ ਉਹਨੂੰ ਸਟਰੋਂਗ ਕਰਨ ਦੀ ਮੂਡ 'ਚ ਆ ਕਿ ਪੰਜਾਬ ਦੇ ਵਿੱਚ ਉਹ ਆਪਣਾ ਹੋਲਡ ਬਣਾ ਲੈਣ ਤੇ ਕਿਸੇ ਤਰੀਕੇ ਨਾਲ ਉਹ ਆਪਣੀ ਸਰਕਾਰ ਜਿਹੜੀ ਉਹ ਸਥਾਪਿਤ ਕਰਨ 'ਚ ਕਾਮਯਾਬ ਹੋਣ। ਇਹਦੇ ਪਿੱਛੇ ਹਾਲਾਤਾਂ ਕੀ ਨੇ? ਕਿਉਂਕਿ ਬੀਜੇਪੀ ਦਾ ਪਹਿਲੇ ਦਿਨੋਂ ਇਹ ਸੀ ਕਿ ਪੰਜਾਬ ਇੱਕ ਐਸੀ ਸਟੇਟ ਆ ਜਿੱਥੇ ਅਸੀਂ ਭਾਈਵਾਲਾਂ ਤੇ ਛੋਟੇ ਭਾਈਵਾਲ ਦੇ ਤੌਰ ਤੇ ਅਸੀਂ ਵਿਚਰਦੇ ਹਾਂ। ਜਿਵੇਂ ਕਿ ਪਹਿਲਾਂ ਮੈਂ ਦੱਸਿਆ ਮਹਾਰਾਸ਼ਟਰ 'ਚ ਵੀ ਇਸੇ ਤਰ੍ਹਾਂ ਵਿਚਰਦੇ ਸੀ। ਤਾਂ ਉਹਨਾਂ ਨੇ ਇਸ ਵਾਰ ਪਾਰਲੀਮੈਂਟ ਦੀਆਂ 2 ਸੀਟਾਂ ਤੇ ਇਲੈਕਸ਼ਨ ਲੜੀ, 3 ਤੇ ਲੜੀ ਤੇ 2 ਜਿੱਤੀਆਂ ਨੇ। ਅਕਾਲੀ ਦਲ ਨੇ 10 ਤੇ ਲੜੀ ਤੇ 2 ਜਿੱਤੀਆਂ ਨੇ। ਬੀਜੇਪੀ ਆਪਣੇ ਬਲਬੂਤੇ ਦੇ ਉੱਤੇ ਕੱਲੇ ਗੁਰਦਾਸਪੁਰ ਦੇ ਵਿੱਚੋਂ 4 ਸੀਟਾਂ ਜਿਹੜੀਆਂ ਤੇ ਬੀਜੇਪੀ ਹਮੇਸ਼ਾ ਚੋਣ ਲੜਦੀ ਆਈ ਆ, ਉਹ ਚਾਰੇ ਦੀਆਂ ਚਾਰੇ ਜਿੱਤੀਆਂ ਨੇ। ਜਿਨ੍ਹਾਂ ਕੋ ਕਿਉਂਕਿ ਦੀਨਾ ਨਗਰ ਉਹਨਾਂ ਨੇ ਸਿਰਫ 1997 'ਚ ਜਿੱਤੀ ਸੀ, ਉਸ ਤੋਂ ਬਾਅਦ ਕਦੀ ਉਹਨਾਂ ਨੇ ਜਿੱਤੀ ਨਹੀਂ ਸੀ। ਇਸ ਵਾਰ ਉਹ ਉਸ ਸੀਟ ਨੂੰ ਵੀ ਜਿੱਤਣ 'ਚ ਕਾਮਯਾਬ ਹੋਏ ਆ। 4 ਉਹ ਜਿੱਤ ਗਏ। 3 ਸੀਟਾਂ ਉਹ ਸੀ ਜਿਹੜੀਆਂ ਅਕਾਲੀ ਦਲ ਦੀਆਂ ਸੀ, ਜਿਨ੍ਹਾਂ 'ਚ ਬਟਾਲਾ ਸੀ, ਜਿਨ੍ਹਾਂ 'ਚ ਕਾਦੀਆਂ ਸੀ ਤੇ ਗੁਰਦਾਸਪੁਰ, ਉਹਨਾਂ ਨੂੰ ਵੀ ਉਹ ਜਿੱਤ ਪ੍ਰਾਪਤ ਕਰਨ 'ਚ ਕਾਮਯਾਬ ਰਹੇ ਆ। ਉਸ ਤੋਂ ਬਾਅਦ ਹੁਸ਼ਿਆਰਪੁਰ ਆ ਜਾਓ, ਉੱਥੇ ਉਹਨਾਂ ਦੀਆਂ ਰਵਾਇਤੀ ਜਿਹੜੀਆਂ ਜਿੱਥੋਂ ਬੀਜੇਪੀ ਦੇ ਐਮਐਲਏ ਜਿੱਤਦੇ ਰਹੇ, ਉਹਨਾਂ 'ਚ ਫਗਵਾੜਾ ਸੀ, ਦਸੂਹਾ ਸੀ, ਹੁਸ਼ਿਆਰਪੁਰ ਸ਼ਹਿਰੀ ਸੀ ਤੇ ਮੁਕੇਰੀਆਂ ਸੀ, ਜਿੱਤੋਂ ਉਹ ਵੱਡੀ ਲੀਡ ਨਾਲ ਜਿੱਤੇ ਨੇ। ਲੇਕਿਨ ਜਿਹੜੀਆਂ ਅਕਾਲੀ ਦਲ ਦੀਆਂ ਸੀਟਾਂ ਸੀ ਉਹਨਾਂ ਸਾਰੀਆਂ ਤੋਂ ਉਹ ਹਾਰੇ ਨੇ। ਕੁੱਲ ਮਿਲਾ ਕੇ ਪੰਜਾਬ ਦੇ ਅੰਦਰ ਇਸ ਵਕਤ 14 ਸੀਟਾਂ ਸੀ ਜਿਨ੍ਹਾਂ ਤੋਂ ਬੀਜੇਪੀ ਦੇ ਜਿਹੜੇ ਕੈਂਡੀਡੇਟ ਸੀ, ਮਤਲਬ ਇਹ ਕਹਿ ਲਓ ਕਿ ਚਾਹੇ ਅਕਾਲੀ ਦਲ ਨੇ ਉੱਥੋਂ ਇਲੈਕਸ਼ਨ ਲੜੀ ਪਾਰਲੀਮੈਂਟ ਤੋਂ, ਚਾਹੇ ਬੀਜੇਪੀ ਨੇ ਲੜੀ, 14 ਅਸੈਂਬਲੀ ਸੈਗਮੈਂਟ ਹੈ ਜਿਹਦੇ ਤੋਂ ਬੀਜੇਪੀ ਨੇ ਲੀਡ ਕੀਤੀ ਆ। ਇਹ ਬੀਜੇਪੀ ਦੀਆਂ ਆਪਣੀਆਂ ਰਵਾਇਤੀ ਸੀਟਾਂ ਨੇ। ਲੇਕਿਨ ਜਿਹੜੀਆਂ ਬਾਕੀ 21 ਨੇ, ਕੁੱਲ 35 ਤੋਂ ਲੀਡ ਹੋਈ ਸੀ ਇਸ ਪੂਰੇ ਅਲਾਈਅੰਸ ਦੀ, ਉਹ ਜਿਹੜੀਆਂ ਬਾਕੀ 21 ਨੇ ਉਹਦੇ ਵਿੱਚੋਂ 4 ਸੀਟਾਂ ਅਜਿਹੀਆਂ ਨੇ ਜਿਹੜੀਆਂ ਕਿ ਬੀਜੇਪੀ ਦੀ ਵੇਵ ਕਰਕੇ ਜਿੱਤੀਆਂ ਗਈਆਂ ਨੇ, ਜਿਨ੍ਹਾਂ 'ਚੋਂ ਬਠਿੰਡਾ ਸ਼ਹਿਰੀ ਵੀ ਆ, ਜਿਨ੍ਹਾਂ 'ਚੋਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਬਟਾਲਾ ਵੀ ਆ, ਕਾਦੀਆਂ ਵੀ ਆ ਤੇ ਗੁਰਦਾਸਪੁਰ ਵੀ ਆ। ਇਹ ਸੀਟਾਂ ਉਹ ਨੇ ਜਿਹੜੀਆਂ ਸ਼ਹਿਰੀ ਸੀਟਾਂ ਜ਼ਿਆਦਾ ਕਰਕੇ ਗਿਣੀਆਂ ਗਈਆਂ ਨੇ ਤੇ ਇਹਨਾਂ ਦੇ ਉੱਤੇ ਬੀਜੇਪੀ ਜਿਹੜੀ ਆ ਉਹ ਕਹਿੰਦੀ ਆ ਕਿ ਸਾਡੀ ਵੇਵ ਦੀ ਬਦੌਲਤ ਲੀਡ ਹੋਈ ਆ। ਤਾਂ ਮੈਂ ਉਸੇ ਦਿਨ ਕਿਹਾ ਸੀ ਕਿ ਬੀਜੇਪੀ ਹੁਣ ਅੱਧ ਦੀ ਭਾਈਵਾਲੀ ਜਿਹੜੀ ਉਹ ਪੰਜਾਬ 'ਚ ਮੰਗੇਗੀ ਤੇ ਉਹੀ ਕੁਝ ਹੋਇਆ ਕਿ 1 ਹਫ਼ਤੇ ਬਾਅਦ ਬੀਜੇਪੀ ਦੀ ਕੋਰ ਕਮੇਟੀ ਨੇ ਇਹ ਮਤਾ ਪਾਸ ਕਰ ਦਿੱਤਾ ਕਿ ਅਸੀਂ ਪੰਜਾਬ 'ਚ ਇਕੱਲੇ ਹੀ ਚੋਣ ਲੜਾਂਗੇ। ਹੁਣ ਬੀਜੇਪੀ ਦੇ ਜਿਹੜੇ ਹੱਥ ਕੰਡੇ ਨੇ ਇਹ ਕਿੱਥੋਂ ਤੱਕ ਵਾਜਬ ਨੇ ਕਿ ਬੀਜੇਪੀ ਆਪਣਾ ਜਿਹੜਾ ਦਬਦਬਾ ਉਹ ਦਿਖਾਉਣ 'ਚ ਅਕਾਲੀ ਦਲ ਨੂੰ ਕਿੰਨਾ ਕੁ ਕਾਮਯਾਬ ਹੁੰਦੀ ਆ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਲੇਕਿਨ ਜਿਸ ਤਰੀਕੇ ਦੇ ਨਾਲ ਬੀਜੇਪੀ ਨੇ ਅਕਾਲੀ ਦਲ ਦੀ ਕੋਈ ਮੰਗ ਨਾ ਮੰਗ ਕੇ ਘੱਟੋ ਘੱਟ ਇਹ ਕਰਨ ਦੀ ਕੋਸ਼ਿਸ਼ ਕੀਤੀ ਕਿ ਅਕਾਲੀ ਦਲ ਨੂੰ ਹਰ ਜਗ੍ਹਾ ਦੇ ਉੱਤੇ ਉਹਨਾਂ ਨੇ ਉਲਝਾ ਦਿੱਤਾ ਹੈ। ਜਦੋਂ ਅਕਾਲੀ ਦਲ ਉਲਝਦਾ ਹੈ ਤਾਂ ਜਿਹੜੇ ਅਕਾਲੀ ਦਲ ਦੇ ਵਿੱਚ ਬਾਗੀ ਬੈਠੇ ਨੇ ਉਹਨਾਂ ਦੇ ਹੌਸਲੇ ਬੁਲੰਦ ਹੁੰਦੇ ਨੇ ਤੇ ਉਹ ਬੀਜੇਪੀ ਵੱਲ ਨੂੰ ਆਕਰਸ਼ਿਤ ਹੁੰਦੇ ਨੇ, ਤਾਂ ਬੀਜੇਪੀ ਕੁਦਰਤੀਆਂ ਕਿ ਉਹਦੇ ਹੌਸਲੇ ਬੁਲੰਦ ਹੁੰਦੇ ਨੇ। ਹੁਣ ਬੀਜੇਪੀ ਨੇ ਆਉਣ ਵਾਲੀ ਜਿਹੜੀ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਆ 2021, ਉਹਦੀ ਤਿਆਰੀ ਜਿਹੜੀ ਉਹ ਹੁਣ ਤੋਂ ਹੀ ਆਰੰਭ ਦਿੱਤੀ ਹੋਈ। ਭਾਵੇਂ ਬੀਜੇਪੀ ਆਪ ਚੋਣ ਨਾ ਲੜੇ, ਪਰ ਬੀਜੇਪੀ ਦੇ ਜਿਹੜੇ ਸਿੱਖ ਲੀਡਰ ਮੋਹਰੇ ਲਾਏ ਗਏ ਨੇ ਉਹਨਾਂ ਦੇ ਥਰੂ ਉਹ ਇਲੈਕਸ਼ਨ ਨੂੰ ਲੜਨ ਦੀ ਕੋਸ਼ਿਸ਼ ਕਰੇਗੀ। ਜਦੋਂ ਕੋਸ਼ਿਸ਼ ਕਰੇਗੀ ਤਾਂ ਕੁਦਰਤੀਆਂ ਕਿ ਬੀਜੇਪੀ ਜਿਹੜੀ ਆ ਉਹ ਦੇਖਣ ਵਾਲੀ ਗੱਲ ਇਹਦੇ 'ਚ ਕਾਮਯਾਬ ਹੁੰਦੀ ਆ। ਅਖੀਰ ਦੇ ਉੱਤੇ ਜਾ ਕੇ ਅਕਾਲੀ ਦਲ ਨਾਲ ਸਮਝੌਤਾ ਕਰਕੇ ਸੀਟਾਂ ਵੱਧ ਲੈ ਕੇ ਬੈਠਦੀ ਆ ਕਿ ਜਾਂ ਉਹ ਵੱਖਰੇ ਰੂਪ ਦੇ ਵਿੱਚ ਜਿਹੜੀ ਆ ਉਹ ਵਿਚਰਦੀ ਆ। ਇਹ ਬਾਅਦ ਦੀਆਂ ਗੱਲਾਂ ਨੇ। ਲੇਕਿਨ ਕੁੱਲ ਮਿਲਾ ਕੇ ਅੱਜ ਦੀ ਡੇਟ ਦੇ ਵਿੱਚ ਜਿਸ ਤਰੀਕੇ ਦੇ ਨਾਲ ਬੀਜੇਪੀ ਵਿਚਰ ਰਹੀ ਆ ਉਹ ਇਕੱਲੇ ਅਕਾਲੀ ਦਲ ਨੂੰ ਡੈਮੇਜ ਨਹੀਂ, ਉਹਦੇ ਨਾਲ ਆਮ ਆਦਮੀ ਪਾਰਟੀ ਤੇ ਪੀਡੀਏ ਨੂੰ ਵੀ ਬੜਾ ਵੱਡਾ ਧੱਕਾ ਜਿਹੜਾ ਅੰਦਰ ਦੀਆਂ ਖਬਰਾਂ ਨੇ ਕਿ ਲੱਗਣ ਜਾ ਰਿਹਾ। ਉਹ ਹਰ ਜਗ੍ਹਾ ਤੇ ਇਹੀ ਵਿਚਾਰ ਹੋ ਰਹੀ ਆ ਕਿ ਕਿਹੜਾ ਲੀਡਰ ਆ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀ ਪਾਰਟੀ ਛੱਡ ਕੇ ਜਿਹੜਾ ਉਹ ਬੀਜੇਪੀ 'ਚ ਸ਼ਾਮਲ ਹੋਣ ਜਾ ਰਿਹਾ। ਹੁਣ ਗੱਲ ਇਹ ਆ ਕਿ ਇਹਨਾਂ ਚੀਜ਼ਾਂ ਦੀ ਬੀਜੇਪੀ ਨੂੰ ਜ਼ਰੂਰਤ ਜਿਹੜੀ ਉਹ ਕਿਉਂ ਪੈ ਰਹੀ ਆ। ਆਮ ਆਦਮੀ ਪਾਰਟੀ ਦੇ 3 ਐਮਐਲਏ ਜਿਹੜੇ ਕਿ ਪੁਖਤਾ ਸਬੂਤ ਨੇ ਕਿ ਉਹ ਬੀਜੇਪੀ ਦੇ ਸੀਨੀਅਰ ਲੀਡਰਾਂ ਦੀ ਇਸ ਵਕਤ ਸੰਪਰਕ 'ਚ ਨੇ। ਇੱਕ ਲੀਡਰ ਉਹਨਾਂ 'ਚ ਹਿੰਦੂ ਹੈ ਤੇ 2 ਸਰਦਾਰ ਨੇ ਜਿਨ੍ਹਾਂ ਨੂੰ ਬੀਜੇਪੀ ਖਿੱਚਣ 'ਚ ਕਾਮਯਾਬ ਆ। ਉਹ ਕਿੰਨੀ ਦੇਰ 'ਚ ਜਾਂਦੇ ਨੇ ਇਹ ਅਜੇ ਕਿਹਾ ਨਹੀਂ ਜਾਂਦਾ, ਲੇਕਿਨ 3 ਉਹਨਾਂ ਦੇ ਸੰਪਰਕ 'ਚ ਆਲਰੇਡੀ ਬੈਠੇ ਨੇ ਕਿ ਜਿਹੜੇ ਅਸੀਂ
ਹੋਰ ਵੀ ਕਈ ਸੋਰਸਾਂ ਤੋਂ ਕਨਫਰਮ ਕਰ ਚੁੱਕੇ ਹਾਂ ਕਿ ਆਉਣ ਵਾਲੇ ਸਮੇਂ 'ਚ ਕਿਸੇ ਵੀ ਟਾਈਮ ਜਿਹੜਾ ਉਹ ਨਿਕਲ ਕੇ ਉੱਧਰ ਜਾ ਸਕਦੇ ਆ। ਹਾਲਾਤਾਂ ਇੱਥੋਂ ਤੱਕ ਰੁਕਦੀਆਂ ਤੇ ਛੋਟੀ ਗੱਲ ਸੀ। ਹੁਣ ਇਸ ਤੋਂ ਬਾਅਦ ਪੀਡੀਏ ਨੂੰ ਵੀ ਸੰਨ ਲਾਉਣ 'ਚ ਕਿਤੇ ਨਾ ਕਿਤੇ ਬੀਜੇਪੀ ਜਿਹੜੀ ਉਹ ਕਾਮਯਾਬ ਹੋ ਗਈ ਆ। 2 ਪੀਡੀਏ ਦੇ ਸੀਨੀਅਰ ਲੀਡਰ ਜਿਹੜੇ ਆ ਉਹ ਬੀਜੇਪੀ ਦੀ ਹਾਈ ਕਮਾਂਡ ਦੇ ਸੰਪਰਕ 'ਚ ਬੈਠੇ ਨੇ। ਇੰਨਾ ਕੁਝ ਹੋਣ ਦੇ ਬਾਅਦ ਕੀ ਬੀਜੇਪੀ ਅਕਾਲੀ ਦਲ ਨਾਲ ਭਾਈਵਾਲੀ ਜਿਹੜੀ ਉਹ ਕਾਇਮ ਰੱਖੇਗੀ ਕਿ ਜਾਂ ਨਹੀਂ ਰੱਖੇਗੀ, ਇਹ ਵੀ ਇੱਕ ਸਵਾਲ ਉੱਠਦਾ ਹੈ। ਕਿਤੇ ਨਾ ਕਿਤੇ ਲੱਗਦਾ ਹੈ ਕਿ ਜਿੰਨੀਆਂ ਕੋ ਅਕਾਲੀ ਦਲ ਨੂੰ ਅੱਖਾਂ ਇਸ ਸਮੇਂ 'ਚ 2019 ਦੀ ਚੋਣ ਤੋਂ ਬਾਅਦ ਬੀਜੇਪੀ ਨੇ ਦਿਖਾਉਣੀਆਂ ਸ਼ੁਰੂ ਕੀਤੀਆਂ, ਸ਼ਾਇਦ ਪਹਿਲਾਂ ਕਦੀ ਵੀ ਨਹੀਂ ਸੀ ਦਿਖਾਈਆਂ ਗਈਆਂ। ਉਹਦਾ ਇੱਕੋ ਹੀ ਰੀਜ਼ਨ ਆ ਕਿ ਬੀਜੇਪੀ ਆਪਣਾ ਭਾਰ ਜਿਹੜਾ ਉਹ ਤੋਲ ਰਹੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਜਿਹੜੀ ਆ ਉਹ ਕਿੱਥੋਂ ਤੱਕ ਸਕਸੈਸਫੁਲ ਹੁੰਦੀ ਹੈ। ਜੇ ਸਕਸੈਸਫੁਲ ਹੁੰਦੀ ਆ ਤਾਂ ਬੀਜੇਪੀ ਆਪਣੇ ਬਲਬੂਤੇ ਤੇ ਚੋਣਾਂ ਲੜੇਗੀ, ਜੇ ਨਹੀਂ ਹੁੰਦੀ ਹੈ ਤਾਂ ਬੀਜੇਪੀ ਫਿਰ ਇਸੇ ਅਕਾਲੀ ਦਲ ਦੇ ਉੱਤੇ ਵੱਧ ਦਬਾਅ ਪਾ ਕੇ ਵੱਧ ਸੀਟਾਂ ਦੀ ਜਿਹੜੀ ਉਹ ਮੰਗ ਕਰਕੇ ਇਸੇ ਅਲਾਇੰਸ ਦੇ ਵਿੱਚ ਲੜੇਗੀ। ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ ਕਿ ਕਿੱਥੋਂ ਤੱਕ ਜਿਹੜਾ ਹੈ ਬੀਜੇਪੀ ਦਾ ਆਧਾਰ ਜਿਹੜਾ ਹੈ ਉਹ ਬਣਦਾ ਹੈ। ਜਿਸ ਤਰ੍ਹਾਂ ਬੀਜੇਪੀ ਨੇ ਐਸਜੀਪੀਸੀ ਦੀਆਂ ਚੋਣਾਂ ਜਿਹੜਾ ਉਹਦਾ ਲੜਨ ਦਾ ਐਲਾਨ ਕੀਤਾ ਹੈ, ਆਰਐਸਐਸ ਜਿਹੜੀ ਉਹ ਘਰ ਘਰ 'ਚ ਘੁੰਮ ਰਹੀ ਹੈ ਔਰ ਉਹ ਜਿਹੜੀ ਆ ਉਹ ਸਿੱਖਾਂ ਨੂੰ ਕਿਸ ਕਦਰ ਕਿਸ ਮੁਕਾਮ ਤੇ ਲੈ ਕੇ ਜਾਂਦੀ ਆ। ਜਿਸ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਨੂੰ ਚਿੱਠੀ ਲਿਖ ਕੇ ਅਮਿਤ ਸ਼ਾਹ ਨੇ ਕਹਿਤਾ ਕਿ ਤੁਸੀਂ ਦੱਸੋ ਕਿ ਤੁਹਾਨੂੰ ਕਿਹੜੀਆਂ ਵਸਤਾਂ ਚਾਹੀਦੀਆਂ ਨੇ। ਇਸ ਤੋਂ ਵੱਡੀ ਹੈਰਾਨੀ ਕੀ ਹੁੰਦੀ ਆ? ਸਿਆਸੀ ਹਲਕਿਆਂ 'ਚ ਇਹੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਕਿ ਜੇ ਤੁਹਾਡੇ ਕੋਲ 1984 ਦੇ ਸਿੱਖ ਰੈਫਰੈਂਸ ਲਾਇਬ੍ਰੇਰੀ 'ਚੋਂ ਲਿਜਾਂਦਾ ਹੋਇਆ ਕੋਈ ਸਮਾਨ ਪਿਆ ਹੀ ਨਹੀਂ ਹੈ, ਕੋਈ ਜ਼ਰੂਰੀ ਵਸਤਾਂ ਤੁਹਾਡੇ ਕੋਲ ਹੈ ਹੀ ਨਹੀਂ, ਤਾਂ ਫਿਰ ਤੁਸੀਂ ਲਿਸਟ ਕਿਉਂ ਮੰਗ ਰਹੇ ਹੋ? ਜੇ ਤੁਹਾਡੇ ਕੋਲ ਕੁਝ ਪਿਆ ਪਹਿਲਾਂ ਤੁਸੀਂ ਇਹ ਦੱਸੋ ਕਿ ਸਾਡੇ ਕੋਲ ਤਾਂ ਇੰਨਾ ਸਮਾਨ ਰਹਿ ਗਿਆ ਤੇ ਇੰਨਾ ਚਲਾ ਗਿਆ, ਕਿਉਂਕਿ ਉੱਥੇ ਸਾਰੇ ਦਸਤਾਵੇਜ਼ ਮੌਜੂਦ ਨੇ, ਉੱਥੇ ਪਤਾ ਹੈ ਕੀ ਆਇਆ ਤੇ ਕੀ ਗਿਆ। ਤਾਂ ਫਿਰ ਇਹ ਜਿਹੜੀ ਹੁਣ ਚਿੱਠੀ ਲਿਖੀ ਗਈ ਹੈ, ਇਹ ਚਿੱਠੀ ਦਾ ਮਹੱਤਵ ਕੀ ਆ? ਕੀ ਮੈਸੇਜ ਦੇਣਾ ਚਾਹੁੰਦੀ ਹੈ ਬੀਜੇਪੀ ਦੀ ਸਰਕਾਰ? ਕਿ ਅਕਾਲੀ ਦਲ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਸਾਡੇ ਭਾਈਵਾਲ ਬਣ ਕੇ ਆ ਜਾਓ? ਕੀ ਉਹ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਪਾਸੇ ਹਟ ਜਾਓ, ਅਸੀਂ ਆਪਣੇ ਬਲਬੂਤੇ ਤੇ ਲੜਾਂਗੇ? ਕੀ ਮੈਸੇਜ ਦੇਣਾ ਚਾਹੁੰਦੀ ਆ? ਇਹ ਸਿੱਖ ਹਲਕਿਆਂ 'ਚ ਬੜਾ ਚਰਚਾ ਦਾ ਮੁੱਦਾ ਜਿਹੜਾ ਉਹ ਅੱਜ ਦੀ ਡੇਟ 'ਚ ਬਣਿਆ ਪਿਆ ਵਾ। ਹੁਣ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ ਕਿ ਅਕਾਲੀ ਦਲ ਜਿਹੜਾ ਉਹ ਕਿਸ ਕਰਵਟ ਬੈਠਦਾ ਹੈ। ਅਕਾਲੀ ਦਲ ਜਿਹੜਾ ਕੀ ਉਹ ਪੰਥਕ ਏਜੰਡੇ ਅਪਣਾਉਂਦਾ, ਜਿਹੜੇ ਕਿ ਲੱਗਦਾ ਹੈ ਕਿ ਅਕਾਲੀ ਦਲ ਨੇ ਪਿਛਲੇ ਦਿਨਾਂ 'ਚ ਐਲਾਨ ਕਰ ਦਿੱਤਾ ਕਿ ਜਿਹੜੇ 37 ਗੁਰਦੁਆਰਾ ਸਾਹਿਬਾਨ ਦੇ ਵਿੱਚ ਹਰਮੰਦਰ ਸਾਹਿਬ ਦੇ ਸਮੇਤ ਆਪਰੇਸ਼ਨ ਬਲੂ ਸਟਾਰ ਵੇਲੇ ਆਰਮੀ ਦਾਖਲ ਹੋਈ ਸੀ, ਉੱਥੇ ਸ਼ਹੀਦਾਂ ਦੀ ਯਾਦਗਾਰ ਜਿਹੜੀ ਬਣਾਈ ਜਾਏਗੀ। ਉਹ ਵੀ ਲੱਗਦਾ ਕਿ ਬੀਜੇਪੀ ਨੂੰ ਅਕਾਲੀ ਦਲ ਵੀ ਕਿਤੇ ਨਾ ਕਿਤੇ ਜਿਹੜਾ ਉਹ ਅੱਖਾਂ ਦਿਖਾਉਣ ਦੇ ਮੂਡ 'ਚ ਆ ਚੁੱਕਿਆ ਹੋਇਆ ਕਿ ਬੀਜੇਪੀ ਨੂੰ ਇਹ ਦਿਖਾਇਆ ਜਾਵੇ ਕਿ ਜੇ ਤੁਸੀਂ ਸਾਡੇ ਤੋਂ ਪਿੱਛੇ ਹਟਦੇ ਹੋ ਤਾਂ ਅਸੀਂ ਵੀ ਪੰਥਕ ਮੁੱਦੇ ਲੈ ਕੇ ਆਪਣੇ ਬਲਬੂਤੇ ਤੇ ਇਲੈਕਸ਼ਨ ਜਿਹੜੀ ਆ ਉਹ ਲੜਾਂਗੇ। ਇਹ ਆਉਣ ਵਾਲਾ ਸਮਾਂ ਤੈਅ ਕਰੇਗਾ ਕਿ ਅਕਾਲੀ ਦਲ ਉਹਦੇ 'ਚ ਕਾਮਯਾਬ ਹੁੰਦਾ ਕਿ ਜਾਂ ਅਕਾਲੀ ਦਲ ਜਿਹੜਾ ਉਹ ਉਸੇ ਹੀ ਬੀਜੇਪੀ ਦੇ ਨਾਲ ਦੁਬਾਰਾ ਜਾ ਕੇ ਖੜਦਾ। ਇਹ ਆਉਣ ਵਾਲੇ ਸਮੇਂ ਦੀ ਗੱਲ ਹੈ, ਲੇਕਿਨ ਅੱਜ ਦੀ ਤਰੀਕ ਦੇ ਵਿੱਚ ਇਹ ਆ ਕਿ ਅਕਾਲੀ ਦਲ ਜਿਸ ਤਰੀਕੇ ਨਾਲ ਪੈਂਤੜੇ ਬਦਲ ਰਿਹਾ ਸਿਆਸਤ ਦੇ ਵਿੱਚ, ਜਿਸ ਤਰ੍ਹਾਂ ਬੀਜੇਪੀ ਪੈਂਤੜੇ ਬਦਲ ਰਹੀ ਆ, ਲੱਗਦਾ ਨਹੀਂ ਕਿ ਆਉਣ ਵਾਲੀ 2021 ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਤੇ 2022 ਦੀ ਜਿਹੜੀ ਵਿਧਾਨ ਸਭਾ ਦੀ ਆ ਕਿ ਇਹ ਦੋਨੋਂ ਪਾਰਟੀਆਂ ਜਿਹੜੀਆਂ ਇਹ ਇਕੱਠੀਆਂ ਲੜ ਸਕਣਗੀਆਂ। ਇਹ ਕਿਆਸ ਜਿਹੜਾ ਉਹ ਨਹੀਂ ਲਾਇਆ ਜਾ ਸਕਦਾ, ਪਰ ਲੱਗਦਾ ਇਹ ਹੈ ਕਿ ਦੋਨੋਂ ਜਿਹੜੀਆਂ ਉਹ ਅਲੱਗ-ਅਲੱਗ ਜਿਹੜੇ ਉਹ ਆਪੋ ਆਪਣੇ ਮੁੱਦੇ ਲੈ ਕੇ ਜਿਹੜੇ ਆ ਉਹ ਪਬਲਿਕ 'ਚ ਜਾਣ ਨੂੰ ਤਿਆਰ ਹੋ ਗਈਆਂ ਨੇ। ਉਹਦੀ ਵੱਡੀ ਉਦਾਹਰਨ ਇਹ ਵੀ ਆ ਅਕਾਲੀ ਦਲ ਨੇ ਜਿਸ ਤਰ੍ਹਾਂ ਆਪਣੀ ਮੈਂਬਰਸ਼ਿਪ ਸ਼ੁਰੂ ਕੀਤੀ ਆ, ਅਕਾਲੀ ਦਲ ਨੇ ਸਿੱਖ ਮੁੱਦੇ ਜਿਹੜੇ ਉਠਾਉਣੇ ਸ਼ੁਰੂ ਕੀਤੇ ਆ। ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਉਹ ਬੀਜੇਪੀ ਨੂੰ ਬੈਕਫੁੱਟ ਤੇ ਦਿਖਾਉਣਾ ਚਾਹੁੰਦੇ ਆ ਔਰ ਬੀਜੇਪੀ ਅਕਾਲੀ ਦਲ ਨੂੰ ਬੈਕਫੁੱਟ ਤੇ ਦਿਖਾਉਣਾ ਚਾਹੁੰਦੀ ਆ। ਲੱਗਦਾ ਹੀ ਆ ਕਿ ਦੋਨੋਂ ਆਪੋ ਆਪਣੇ ਜਿਹੜੇ ਮੁੱਦੇ ਸੀ ਉਹਨਾਂ ਨੂੰ ਉਭਾਰ ਕੇ ਪਬਲਿਕ ਦੇ ਵਿੱਚ ਜਿਹੜਾ ਉਹ ਆਪਣਾ ਆਧਾਰ ਜਿਹੜਾ ਉਹ ਸਥਾਪਿਤ ਕਰਨ ਦੀ ਹੋੜ 'ਚ ਲੱਗੇ ਹੋਏ ਨੇ। ਇਸੇ ਨਾਲ ਹੀ ਜੁੜਿਆ ਮੁੱਦਾ ਹੈ ਹਰਵਿੰਦਰ ਸਿੰਘ ਫੂਲਕਾ ਜੀ ਦਾ, ਜਿਨ੍ਹਾਂ ਨੇ ਦਿੱਲੀ ਕਤਲੇਆਮ ਦੇ ਲਈ ਬਹੁਤ ਲੰਬੀ ਲੜਾਈ ਜਿਹੜੀ ਉਹ ਲੜੀ, ਤਾਂ ਉਹਨਾਂ ਨੂੰ ਭਾਰਤ ਸਰਕਾਰ ਨੇ ਬਹੁਤ ਵੱਡੇ ਅਵਾਰਡ ਦੇ ਨਾਲ ਸਨਮਾਨਿਤ ਵੀ ਕੀਤਾ। ਉਹਨਾਂ ਨੇ ਆਮ ਆਦਮੀ ਪਾਰਟੀ ਦੇ MLA ਤੋਂ ਅਸਤੀਫਾ ਵੀ ਦਿੱਤਾ।
ਔਰ ਕਿਤੇ ਨਾ ਕਿਤੇ ਉਹਨਾਂ ਨੇ ਇੱਕ ਸਿੱਖ ਸੇਵਾ ਸੰਗਠਨ ਬਣਾਇਆ। ਜਦੋਂ ਸੰਗਠਨ ਬਣਾਇਆ ਉਸ ਵੇਲੇ ਹੀ ਚਰਚਾ ਚੱਲ ਪਈ ਕਿ ਜਿਹੜਾ ਇਹ ਸੰਗਠਨ ਆ ਇਹ RSS ਦਾ ਹੁੰਦਾ ਹੈ, ਤੇ ਉਹਨਾਂ ਨੇ ਨਾਲ ਜਸਟਿਸ ਕੁਲਦੀਪ ਸਿੰਘ ਨੂੰ ਲਿਆ, 21 ਮੈਂਬਰੀ ਕਮੇਟੀ ਕਾਇਮ ਕੀਤੀ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਇਹ 21 ਮੈਂਬਰੀ ਕਮੇਟੀ ਆ ਇਹ ਕੋਈ ਵੀ ਚੋਣ ਨਹੀਂ ਲੜੇਗੀ, ਲੇਕਿਨ ਪੰਜਾਬ 'ਚ ਸੰਗਠਨ ਕਾਇਮ ਕਰਕੇ ਆਉਣ ਵਾਲੀ ਜਿਹੜੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਆ ਉਹ ਲੜੇਗੀ। ਉਹ ਵੀ ਇਸੇ BJP ਦੀ ਉਪਜ ਕੀ BJP ਹਰਵਿੰਦਰ ਸਿੰਘ ਫੂਲਕਾ, ਜਸਟਿਸ ਕੁਲਦੀਪ ਸਿੰਘ ਤੇ ਉਹਨਾਂ ਦੇ ਨਾਲ ਖੜੀ ਬਾਕੀ ਜਿਹੜੀ ਪੂਰੀ ਟੀਮ ਆ ਉਹਨਾਂ ਨੂੰ ਲੈ ਕੇ ਇਲੈਕਸ਼ਨ ਲੜੇਗੀ। ਕਿ ਜਿਹੜੇ ਸਿੱਖ ਲੀਡਰਾਂ ਨੂੰ ਆਪਣੀ ਪਾਰਟੀ 'ਚ ਲਿਜਾ ਰਹੀ ਆ ਇਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਉਤਾਰੇਗੀ, ਕਿ ਇਹਨਾਂ ਲੀਡਰਾਂ ਨੂੰ BJP ਤੋਂ MLA ਦੀ ਜਾਂ ਮੈਂਬਰ ਆਫ ਪਾਰਲੀਮੈਂਟ ਦੀ ਇਲੈਕਸ਼ਨ ਲਈ ਤਿਆਰ ਕਰੇਗੀ। ਬੜੇ ਵੱਡੇ ਸਵਾਲ ਨੇ। ਅਕਾਲੀ ਦਲ ਜਿੰਨਾ ਕੋ ਚਿੰਤਿਤ ਹੈ ਉਸ ਤੋਂ ਵੱਧ ਸਿੱਖ ਵੀ ਚਿੰਤਿਤ ਨੇ, ਕਿਉਂਕਿ ਅਕਾਲੀ ਦਲ ਆਪਣਾ ਸਿੱਖਾਂ 'ਚ ਆਧਾਰ ਜਿਹੜਾ ਉਹ ਕਾਫੀ ਹੱਦ ਤੱਕ ਖੋ ਚੁੱਕਿਆ 2015 ਤੋਂ ਬਾਅਦ, ਜਿਹੜਾ ਕਿ 2017 'ਚ ਦਿਖਾਈ ਦਿੱਤਾ ਤੇ 19 'ਚ ਵੀ ਦਿਖਾਈ ਦਿੱਤਾ। ਹੁਣ ਵੱਡੀ ਗੱਲ ਇਹ ਆ ਕਿ 2021 ਦੀਆਂ ਚੋਣਾਂ, ਕਿਉਂਕਿ ਜੇ ਕਾਨੂੰਨੀ ਨਜ਼ਰੀਏ ਤੋਂ ਦੇਖੀਏ ਤਾਂ 2016 ਨਵੰਬਰ 'ਚ ਪਹਿਲੀ ਵਾਰ ਇਸ ਸ਼੍ਰੋਮਣੀ ਕਮੇਟੀ ਨੇ ਆਪਣਾ ਜਿਹੜਾ ਕੰਮਕਾਜ ਸੀ ਉਹ ਸ਼ੁਰੂ ਕੀਤਾ। ਇਸ ਤੋਂ ਪਹਿਲਾਂ ਇਹ ਕੇਸ ਆਲਰੇਡੀ ਜਿਹੜਾ ਸੁਪਰੀਮ ਕੋਰਟ 'ਚ ਪਿਆ ਸੀ ਤੇ ਪੁਰਾਣੀ ਕਮੇਟੀ ਕੰਮ ਕਰ ਰਹੀ ਸੀ, ਤਾਂ 2016 ਦੇ ਹਿਸਾਬ ਨਾਲ 21 ਹੀ ਬਣਦਾ, ਜਦੋਂ ਕਿ ਅਲੱਗ-ਅਲੱਗ ਜਥੇਬੰਦੀਆਂ ਕੋਰਟ ਦੇ ਵਿੱਚ ਕੇਸ ਲੈ ਕੇ ਗਈਆਂ ਹੋਈਆਂ ਨੇ ਕਿ 2011 ਨੂੰ ਆਧਾਰ ਮੰਨਿਆ ਜਾਵੇ। ਹੁਣ ਦੇਖਣ ਵਾਲਾ ਸਵਾਲ ਇਹ ਆ ਕਿ 2011 ਨੂੰ ਆਧਾਰ ਮੰਨਿਆ ਜਾਂਦਾ ਜਾਂ 2016 ਨੂੰ। ਕਾਨੂੰਨੀ ਨਜ਼ਰੀਏ ਤੋਂ ਜਾਣੀਏ ਤਾਂ 2016 ਹੀ ਆਧਾਰ ਮੰਨਿਆ ਜਾਏਗਾ। ਜੋ 2016 ਆਧਾਰ ਮੰਨਿਆ ਜਾਏਗਾ ਤਾਂ 2021 'ਚ ਚੋਣਾਂ ਹੋਣਗੀਆਂ। 21 'ਚ ਇੱਕ ਬੰਨੇ ਅਕਾਲੀ ਦਲ ਹੋਏਗਾ। ਅਕਾਲੀ ਦਲ ਦੇ ਬਰਾਬਰ ਜਿਹੜੀ ਪਾਰਟੀ ਖੜੀ ਹੋਏਗੀ ਕਿ ਉਹ ਹਰਵਿੰਦਰ ਸਿੰਘ ਫੂਲਕਾ ਤੇ ਜਸਟਿਸ ਕੁਲਦੀਪ ਸਿੰਘ ਨੇ ਜਿਹੜਾ ਸੰਗਠਨ ਬਣਾਇਆ ਸਿੱਖ ਸੇਵਾ ਸੰਗਠਨ, ਕੀ ਉਹਦੇ ਵੱਲੋਂ ਲੜੀ ਜਾਏਗੀ, ਜਾਂ ਹੋਰ ਛੋਟੇ-ਛੋਟੇ ਜਿਹੜੇ ਧੜੇ ਖੜੇ ਨੇ ਕਿ ਉਹ ਉਹਦੇ ਨਾਲ ਰਲਣਗੇ। BJP ਸਪੋਰਟ ਕਰੇਗੀ, ਕਾਂਗਰਸ ਬਾਹਰ ਤੋਂ ਸਪੋਰਟ ਕਰੇਗੀ, ਜਿਹੜੀ ਕਿ ਵੱਡੀ ਧਿਰ ਆ ਅੱਜ ਦੀ ਡੇਟ ਦੇ ਵਿੱਚ, ਕਿਉਂਕਿ ਅਸੀਂ ਪਿਛਲੀਆਂ ਚੋਣਾਂ 'ਚ ਵੀ ਦੇਖਿਆ ਕਿ ਅਕਾਲੀ ਦਲ ਤੇ ਉਹਦੇ ਅਕਾਲੀ ਦਲ ਦੇ ਵਿਰੋਧੀ ਜਿਹੜੇ ਕੈਂਡੀਡੇਟ ਖੜੇ ਹੁੰਦੇ ਨੇ ਉੱਥੇ ਕਿਤੇ ਨਾ ਕਿਤੇ ਇੱਕ ਅਸੈਂਬਲੀ ਹਲਕੇ ਦੇ ਵਿੱਚ 2 ਜਾਂ 3 ਹਲਕਿਆਂ ਦਾ ਹਲਕਾ SGPC ਦਾ ਪੈ ਜਾਂਦਾ, ਕਿਉਂਕਿ SGPC ਦੇ ਹਲਕੇ ਅਲੱਗ ਬਣੇ ਹੋਏ ਨੇ ਤੇ ਵਿਧਾਨ ਸਭਾ ਦੇ ਅਲੱਗ ਨੇ। ਤਾਂ ਉਹ ਕਿਤੇ ਨਾ ਕਿਤੇ ਆ ਕੇ ਉੱਥੇ ਕੀ ਹੁੰਦਾ ਹੈ ਕਿ ਜਿਹੜੀ ਮੌਜੂਦਾ ਉੱਥੇ ਹਲਕਾ ਇੰਚਾਰਜ ਜਾਂ MLA ਹੁੰਦਾ ਉਸ ਕਾਂਗਰਸ ਪਾਰਟੀ ਦਾ, ਉਹ ਉਹਨਾਂ 'ਚੋਂ ਡਿਸਾਈਡ ਕਰ ਲੈਂਦਾ ਕਿ ਕਿਹੜੀ ਧਿਰ ਦੀ ਸਪੋਰਟ ਕਰਨੀ ਹੈ ਤੇ ਹਮੇਸ਼ਾ ਉਹੀ ਧਿਰ ਜਿੱਤਦੀ ਆ। ਇਸ ਵਾਰ ਹੁਣ ਦੇਖਣ ਵਾਲੀ ਗੱਲ ਇਹ ਆ ਕਿ BJP ਜਿਹੜਾ ਇਹ ਸੰਗਠਨ ਤਿਆਰ ਕੀਤਾ ਗਿਆ, ਜਿਹੜਾ ਕਿ ਸਭ ਦਾ ਕਹਿਣਾ ਹੈ ਕਿ ਇਹਦੇ ਪਿੱਛੇ ਮਨਜੀਤ ਸਿੰਘ ਜੀਕੇ ਦਾ ਹੱਥ ਹੈ, ਇਹਦੇ ਪਿੱਛੇ BJP ਦਾ ਹੱਥ ਹੈ। ਇਹ ਜਿਹੜਾ ਸੰਗਠਨ ਤਿਆਰ ਕੀਤਾ ਗਿਆ ਇਹ ਸੰਗਠਨ 2021 ਦੀਆਂ ਚੋਣਾਂ ਜਿਹੜੀਆਂ ਉਹ ਲੜੇਗਾ। ਜੇ 2021 ਦੀਆਂ ਚੋਣਾਂ ਲੜੇਗਾ ਉਹਦੇ 'ਚ BJP ਸਪੋਰਟ ਕਰੇਗੀ, ਕਾਂਗਰਸ ਸਪੋਰਟ ਕਰੇਗੀ। ਕੈਂਡੀਡੇਟ ਕੌਣ ਹੋਣਗੇ, ਕੌਣ ਇਹਨੂੰ ਲੀਡ ਕਰੇਗਾ, ਇਹ ਬੜੇ ਵੱਡੇ ਸਵਾਲ ਖੜੇ ਨੇ। ਕਿ ਉਦੋਂ ਤੱਕ BJP ਜਿਹੜੀ ਉਹ ਅਕਾਲੀ ਦਲ ਦੀ ਭਾਈਵਾਲੀ 'ਚ ਰਹਿੰਦੀ ਆ ਕਿ ਜਾਂ ਉਹਨਾਂ ਤੋਂ ਕਿਨਾਰਾ ਕਰ ਜਾਂਦੀ ਆ, ਜਿਸ ਤਰ੍ਹਾਂ ਕਿ ਇਸ ਵਾਰ ਵੀ ਉਹਨਾਂ ਨੇ ਪੰਜਾਬ 'ਚੋਂ 3 ਪਾਰਲੀਮੈਂਟ ਸੀਟਾਂ ਲੜੀਆਂ ਤੇ 2 ਜਿੱਤੀਆਂ ਤੇ ਦੋ ਮੰਤਰੀ ਉਹਨਾਂ ਸੈਂਟਰ 'ਚ ਬਣਾ ਤੇ ਜਿਨ੍ਹਾਂ 'ਚ ਇੱਕ ਹਾਰੇ ਹੋਏ ਨੂੰ ਵੀ ਮੰਤਰੀ ਬਣਾਇਆ। ਉਹ ਉਹਨਾਂ ਨੇ ਕਿਤੇ ਨਾ ਕਿਤੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਅਸੀਂ ਵੀ ਇੱਕ ਸਿੱਖ ਚਿਹਰਾ ਜਿਹੜਾ ਉਹ ਲੈ ਕੇ ਆਏ ਆ, ਇਕੱਲਾ ਅਕਾਲੀ ਦਲ ਨਹੀਂ ਹੈ, ਸਿੱਖਾਂ ਦੇ ਵਿੱਚ ਸਾਡੀ ਵੀ ਸ਼ਾਖ ਆ। ਤੇ ਉਹਨਾਂ ਨੇ ਜਿਹੜਾ ਅੰਮ੍ਰਿਤਸਰ ਤੋਂ ਕੈਂਡੀਡੇਟ ਹਾਰਿਆ ਸੀ ਹਰਦੀਪ ਸਿੰਘ ਪੁਰੀ, ਉਹਨੂੰ ਵੀ ਉਹਨਾਂ ਨੇ ਸੈਂਟਰ ਦੇ ਵਿੱਚ ਜਿਹੜਾ ਉਹ ਮਿਨਿਸਟਰੀ ਦਾ ਅਹੁਦਾ ਦੇ ਕੇ ਨਵਾਜਿਆ, ਜਿਹੜਾ ਕਿ ਪਿਛਲੀ ਵਾਰ ਵੀ ਉੱਥੋਂ ਮਿਨਿਸਟਰ ਸੀਗਾ। ਹੁਣ ਇਹ ਜਿਹੜਾ ਕੁਛ ਕੀਤਾ ਗਿਆ ਇਹ ਸਾਰੇ ਦੇ ਪਿੱਛੇ ਉਹੀ ਮਨਸ਼ਾ ਕਿ ਅਲੱਗ-ਅਲੱਗ ਸੰਗਠਨ ਬਣਾ ਕੇ ਜਿਸ ਤਰੀਕੇ ਦੇ ਨਾਲ BJP ਤੇ ਉਹਦੇ ਭਾਈਵਾਲ ਜਿਹੜੇ ਨੇ ਉਹ ਇੱਥੇ ਉਤਰੇ ਨੇ ਤੇ ਅਕਾਲੀ ਦਲ ਜਿਹੜਾ ਉਹ ਉਹਨਾਂ ਦਾ ਪਿੱਛਾ ਕਰ ਰਿਹਾ। ਅਕਾਲੀ ਦਲ ਆਪਣੇ ਪੰਥਕ ਏਜੰਡੇ ਲਿਆ ਰਿਹਾ, ਉਹ ਆਪਣੇ ਪੰਥਕ ਏਜੰਡੇ ਲੈ ਕੇ ਆ ਰਹੇ ਨੇ। ਕਿੱਧਰ ਨੂੰ ਇਹ ਕਰਵਟ ਜਿਹੜੀ ਆ ਸਿਆਸਤ ਦੀ ਬੈਠੇਗੀ ਇਹ ਆਉਣ ਵਾਲੇ ਸਮੇਂ ਦੀ ਗੱਲ ਹੈ। ਲੱਗਦਾ ਇਹ ਆ ਕਿ ਹਾਲ ਦੀ ਘੜੀ
ਜਿੱਥੋਂ ਤੱਕ ਸਿੱਖ ਰੈਫਰੈਂਸ ਲਾਇਬ੍ਰੇਰੀ ਚੋਂ ਲੁੱਟਿਆ ਗਿਆ ਖਜ਼ਾਨਾ ਉਹਦੀ ਗੱਲ ਚੱਲਦੀ ਆ। ਉੱਥੇ ਨਾਲ ਦੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਅਹੁਦੇਦਾਰਾਂ ਤੇ ਪੁਰਾਣਿਆਂ ਦੀ ਚੱਲਦੀ, ਉੱਥੇ ਆਉਣ ਵਾਲੀ ਨਵੀਂ ਕਮੇਟੀ ਦੀ ਵੀ ਗੱਲ ਚੱਲਦੀ ਆ ਕਿ ਉਹਦੇ 'ਚ ਕਿਹੋ ਜਿਹੇ ਅਧਿਕਾਰੀ ਤੇ ਕਰਮਚਾਰੀ ਹੋਣ। ਉੱਥੇ ਇਹ ਵੀ ਚੱਲਦੀ ਆ ਸਿੱਖਾਂ ਦੀ ਸਿਆਸਤ ਜਿਹੜੀ ਆ ਉਹ ਕਿਹਦੇ ਹੱਥ 'ਚ ਹੋਵੇ। ਅਕਾਲੀ ਦਲ ਜਿਹੜਾ ਕਿ ਉਹ ਪਰਿਵਾਰ ਦਾ ਅਕਾਲੀ ਦਲ ਰਵੇ ਜਾਂ ਪਰਿਵਾਰ ਤੋਂ ਬਾਹਰ ਨਿਕਲੇ। ਇਹ ਵੀ ਗੱਲਾਂ ਜਿਹੜੀਆਂ ਉਹ ਹਰ ਇੱਕ ਹਲਕਿਆਂ ਦੇ ਵਿੱਚ ਜਿਹੜੀਆਂ ਉਹ ਬੜੀਆਂ ਭਾਵਕ ਹੋਈਆਂ ਪਈਆਂ ਨੇ। ਹੁਣ ਇਹ ਆਉਣ ਵਾਲਾ ਸਮਾਂ ਜਿਹੜਾ ਉਹ ਡਿਸਾਈਡ ਕਰੇਗਾ ਕਿ ਅਕਾਲੀ ਦਲ ਜਿਹੜਾ ਹੈ ਉਹ ਕਿੱਧਰ ਜਾਂਦਾ ਹੈ, ਬੀਜੇਪੀ ਕਿੱਥੇ ਜਾਂਦੀ ਹੈ। ਬੀਜੇਪੀ ਦੇ ਉਤਾਰੇ ਹੋਏ ਸੰਗਠਨ ਜਿਹੜੇ ਨੇ RSS, VHP ਤੇ ਜਿਹੜੇ ਸੰਗਠਨ ਉਹਨਾਂ ਨੇ ਜਿੱਦਾਂ ਸਿੱਖ ਸੇਵਾ ਸੰਗਤ ਬਣਾਈ ਹੋਈ ਆ, ਉਹ ਜਿਹੜੀ ਆ ਉਹ ਕਿਸ ਖੜਦੀ ਆ। ਜਿਹੜਾ ਇਹ ਸਿੱਖ ਸੇਵਾ ਸੰਗਠਨ ਬਣਾਇਆ ਗਿਆ, ਇਹ ਜਿਹੜਾ ਜਿਹਨੇ SGPC ਦੀਆਂ ਚੋਣਾਂ ਲੜਨ ਦਾ ਐਲਾਨ ਕੀਤਾ, ਇਹ ਕਿੱਥੇ ਜਾਂਦਾ। ਇਹ ਆਉਣ ਵਾਲੇ ਸਮੇਂ ਤੇ ਆ। ਆਉਣ ਵਾਲਾ ਸਮਾਂ ਜਿਹੜਾ ਉਹ ਸਿੱਖਾਂ ਦੇ ਲਈ ਵਧੀਆ ਆਉਂਦਾ ਕਿ ਜਾਂ ਪਹਿਲਾਂ ਦੀ ਤਰ੍ਹਾਂ ਹੀ ਕਿਸੇ ਤਰੀਕੇ ਨਾਲ BJP ਦੇ ਜਿਹੜਾ ਉਹ ਸਕੰਜੇ 'ਚ ਫਸ ਜਾਂਦਾ। ਜਿਸ ਤਰ੍ਹਾਂ ਕਿ ਪਹਿਲਾਂ ਕਾਂਗਰਸ ਜਿਹੜੀ ਆ ਉਹਨੂੰ ਇਹ ਗਿਣਿਆ ਜਾਂਦਾ ਸੀ ਕਿ ਉਹ ਸਿੱਖਾਂ ਦੀ ਦੁਸ਼ਮਣ ਜਮਾਤ ਆ, ਪਰ ਜਿਸ ਤਰੀਕੇ ਦੇ ਨਾਲ ਹੁਣ ਤੱਕ ਸਿੱਖਾਂ ਦੇ ਕਿਸੇ ਵੀ ਮਸਲੇ ਨੂੰ ਜਿਹੜਾ ਉਹ ਹੱਲ ਨਹੀਂ ਕੀਤਾ ਗਿਆ, ਚਾਹੇ ਉਹ ਆਨੰਦ ਮੈਰਿਜ ਐਕਟ ਦੀ ਗੱਲ ਹੋਵੇ, ਚਾਹੇ ਉਹ ਧਾਰਾ 25 'ਚ ਸੋਧ ਦੀ ਗੱਲ ਹੋਵੇ, ਇਹ ਸਾਰੇ ਮਸਲੇ ਜਿਸ ਤਰੀਕੇ ਦੇ ਨਾਲ ਜਿਉਂ ਦੇ ਤਿਉਂ ਖੜੇ ਨੇ, ਇਸ ਤਰ੍ਹਾਂ ਲੱਗਦਾ ਹੈ ਕਿ ਅਜੇ ਤੱਕ ਕਿਸੇ ਤੋਂ ਬਹੁਤੀ ਜ਼ਿਆਦਾ ਜਿਹੜੀ ਉਹ ਆਸ ਰੱਖੀ ਨਹੀਂ ਜਾ ਸਕਦੀ। ਲੇਕਿਨ ਇੰਨਾ ਜ਼ਰੂਰ ਆ ਕਿ ਉਮੀਦਾਂ ਛੱਡੀਆਂ ਵੀ ਨਹੀਂ ਜਾ ਸਕਦੀਆਂ। ਇਹਨਾਂ ਉਮੀਦਾਂ ਦੇ ਆਸਰੇ ਤੇ ਆ ਕਿ ਸ਼ਾਇਦ ਆਉਣ ਵਾਲਾ ਸਿੱਖਾਂ ਦਾ ਸਮਾਂ ਜਿਹੜਾ ਉਹ ਕਿਤੇ ਸੁਨਹਿਰੀ ਹੋਵੇ ਤੇ ਸਿੱਖ ਜਿਹੜੇ ਆ ਉਹ ਇਸ ਸੁਨਹਿਰੀ ਸਮਾਂ ਜਿਹੜਾ ਉਹਦਾ ਕਿਤੇ ਨਾ ਕਿਤੇ ਜਿਹੜਾ ਉਹ ਨਿੱਘ ਮਾਣ ਸਕਣ। ਇਸ ਉਮੀਦ ਤੇ ਇਸ ਆਸ ਦੇ ਨਾਲ ਇਹ ਪ੍ਰੋਗਰਾਮ ਤੁਹਾਡੇ ਤੋਂ ਸਮਾਪਤ ਕਰਨ ਦੀ ਆਗਿਆ ਚਾਹੁੰਦੇ ਆ। ਉਮੀਦ ਕਰਦੇ ਆ ਕਿ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਜਿਹੜਾ ਉਹ ਵਧੀਆ ਲੱਗਿਆ ਹੋਵੇਗਾ ਔਰ ਤੁਸੀਂ ਇਹਦੇ ਤੇ ਆਪਣੀ ਰਾਏ ਦੇਣਾ ਨਾ ਭੁੱਲਣਾ, ਤਾਂ ਕਿ ਅਸੀਂ ਜਿਹੜਾ ਇਸ ਤੋਂ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਰਾਏ ਜਿਹੜੀ ਉਹ 'ਤੇ ਵਿਚਾਰ ਜ਼ਰੂਰ ਕਰਾਂਗੇ। ਇਸ ਲਈ ਅੱਜ ਇੰਨਾ ਹੀ। ਸਤਿ ਸ਼੍ਰੀ ਅਕਾਲ।